24 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅੱਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਕੌਮ ਦੇ ਅੰਦਰ ਅੱਜ ਕੱਲ ਇੱਕ ਚਰਚਾ ਛਿੜੀ ਹੋਈ ਹੈ। ਉਸ ਚਰਚਾ ਦਾ ਆਧਾਰ ਹੈਗਾ ਵੀ ਤਰਕ ਵੱਡਾ ਹੈ ਕਿ ਧਰਮ ਵੱਡਾ। ਤਰਕ ਅਤੇ ਧਾਰਮਿਕ ਵਿਸ਼ਵਾਸਾਂ ਦੇ ਵਿਚਾਲੇ ਜਾਂ ਇਉਂ ਕਹੀਏ ਵੀ ਵਿਗਿਆਨਕ ਜਿਹੜੀ ਸੋਚ ਆ ਉਹਦਾ ਬੋਲਬਾਲਾ ਵੱਧ ਹੋਣਾ ਚਾਹੀਦਾ ਕਿ ਧਾਰਮਿਕ ਬਿਰਤੀ ਹੈ ਜਿਹੜੀ ਉਹਦਾ ਬੋਲਬਾਲਾ ਹੋਣਾ ਚਾਹੀਦਾ। ਇਸ ਸਵਾਲ ਦੇ ਅੰਦਰ ਵੀ ਕਈ ਸਵਾਲ ਆ ਤੇ ਜਿਹੜਾ ਅੱਜ ਅਸੀਂ ਜਦੋਂ ਆਪਦਾ ਨਜ਼ਰੀਆ ਦੇਣ ਦੇ ਲਈ ਯਤਨਸ਼ੀਲ ਹੋਏ ਆ ਇਸ ਪ੍ਰੋਗਰਾਮ ਦੇ ਰਾਹੀਂ, ਤਾਂ ਮੇਰਾ ਭਾਵ ਇਹ ਹੈਗਾ ਕਿ ਧਰਮ ਅਤੇ ਤਰਕ ਲੋੜ ਸਾਨੂੰ ਦੋਨਾਂ ਚੀਜ਼ਾਂ ਦੀ ਹੈ, ਪਰ ਦੋਨਾਂ ਦੇ ਵਿਚਾਲੇ ਇੱਕ ਸੰਤੁਲਿਤ ਬੈਲੈਂਸ ਚਾਹੀਦਾ। ਤੇ ਉਹ ਜਿਹੜਾ ਬੈਲੈਂਸ ਆ ਜੇ ਉਹ ਟੁੱਟ ਜਾਵੇ ਤਾਂ ਫਿਰ ਗੜਬੜ ਹੁੰਦੀ ਹੈ। ਸ਼ਰਧਾਹੀਣ ਵਿਦਵਾਨ ਕੋਈ ਬੰਦਾ ਇੰਨਾ ਜ਼ਿਆਦਾ ਤਰਕ ਵਾਲਾ ਹੋਵੇ, ਇੰਨੀ ਉਹਦੇ ਕੋਲੇ ਵਿਦਵਤਾ ਹੋਵੇ, ਪਰ ਉਹਦੇ ਕੋਲੇ ਸ਼ਰਧਾ ਬਿਲਕੁਲ ਹੀ ਉੱਡ ਪੁੱਡ ਜਾਵੇ, ਉਹ ਵੀ ਖਤਰਨਾਕ ਹੈ। ਤੇ ਜੇਕਰ ਕਿਸੇ ਕੋਲ ਸ਼ਰਧਾਲੂ ਬਿਰਤੀ ਇੰਨੀ ਜ਼ਿਆਦਾ ਹੈ ਕਿ ਉਹ ਅੰਧ ਵਿਸ਼ਵਾਸੀ ਕਰਮਕਾਂਡੀ ਬਣ ਕੇ ਬਹਿ ਜਾਵੇ, ਉਹ ਵੀ ਉਨਾ ਜ਼ਿਆਦਾ ਮਾੜਾ। ਸ਼ਰਧਾਹੀਣ ਵਿਦਵਾਨ ਤੇ ਅੰਧ ਵਿਸ਼ਵਾਸੀ ਸ਼ਰਧਾਲੂ ਇਹ ਦੋਨੇ ਖਤਰਨਾਕ ਹੁੰਦੇ। ਸੋ ਜਿਹੜਾ ਸਾਡਾ ਧਰਮ ਦਾ ਵਿਸ਼ਾ, ਉੱਥੇ ਰੱਬ, ਧਰਮ, ਆਸਥਾ, ਸ਼ਰਧਾ, ਵਿਸ਼ਵਾਸ, ਭਰੋਸਾ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ, ਇੱਦਾਂ ਦੇ ਜਿਹੜੇ ਸੰਕਲਪ ਨੇ, ਇਹਨਾਂ ਦੀ ਇੱਕ ਖਾਸ ਸਥਿਤੀ ਹੁੰਦੀ ਹੈ, ਖਾਸ ਅਵਸਥਾ ਪੈਦਾ ਹੁੰਦੀ ਹੈ। ਦੂਜੇ ਪਾਸੇ ਜਿੱਥੇ ਸ਼ਰਧਾਹੀਣ ਵਿਦਵਤਾ ਦਾ ਬੋਲਬਾਲਾ ਹੁੰਦਾ, ਉੱਥੇ ਤਾਂ ਤਰਕ ਤਰਕ ਤੇ ਤਰਕ, ਹਰ ਚੀਜ਼ ਉੱਤੇ ਸਵਾਲੀਆ ਨਿਸ਼ਾਨ, ਹਰ ਚੀਜ਼ ਉੱਤੇ ਕੁਐਸਚਨ ਮਾਰਕ। ਤੇ ਇਹ ਜਿਹੜੇ ਕੁਐਸਚਨ ਮਾਰਕ ਨੇ ਕਈ ਵਾਰੀ ਬੜੀਆਂ ਵੱਡੀਆਂ ਵਿਪਤਾਵਾਂ ਨੂੰ ਜਨਮ ਦਿੰਦੇ ਆ। ਜਦੋਂ ਉਹਨਾਂ ਤਰਕਾਂ ਦੇ ਆਧਾਰ ਦੇ ਉੱਤੇ ਕੀਤੀਆਂ ਹੋਈਆਂ ਟਿੱਪਣੀਆਂ ਨੂੰ ਕੋਈ ਇਤਿਹਾਸ ਅਤੇ ਬਾਣੀ ਦੇ ਨਜ਼ਰੀਏ ਤੋਂ ਚੈਲੰਜ ਕਰਨ ਬਹਿ ਜਾਵੇ, ਤਾਂ ਸਥਿਤੀ ਕਈ ਵਾਰੀ ਬੜੀ ਕਸੂਤੀ ਬਣ ਜਾਂਦੀ ਹੈ। ਜਿਹੜਾ ਅੰਧ ਵਿਸ਼ਵਾਸੀ ਸ਼ਰਧਾਲੂ ਹੁੰਦਾ ਉਹ ਤਾਂ ਖਤਰਨਾਕ ਹੈਗਾ ਹੀ ਆ, ਪਰ ਜਿਹੜਾ ਸ਼ਰਧਾਹੀਣ ਵਿਦਵਾਨ ਆ ਉਹ ਉਦੋਂ ਵੀ ਖਤਰਨਾਕ ਆ। ਤੇ ਸਭ ਤੋਂ ਵੱਧ ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਕੋਈ ਇਹੋ ਜਿਹਾ ਵਿਦਵਾਨ ਬਣ ਜਾਵੇ ਜਿਹੜਾ ਤਰਕ ਤੋਂ ਘੱਟ ਗੱਲ ਨਾ ਕਰੇ, ਪਰ ਸਾਰਾ ਉਹਦਾ ਜਿਹੜਾ ਲਬਾਦਾ ਹੈ, ਜਿਹੜਾ ਉਹਦਾ ਬੁਰਕਾ ਹੈ, ਜਿਹੜਾ ਉਹਦਾ ਚਿਹਰਾ ਮੋਹਰਾ, ਜਿਹੜਾ ਉਹਦਾ ਸਾਰਾ ਸਿਸਟਮ ਆ, ਉਹ ਧਾਰਮਿਕ ਹੋਵੇ। ਕੋਈ ਧਰਮੀ ਬੰਦਾ ਇੰਨੇ ਜ਼ਿਆਦਾ ਤਰਕ ਦਾ ਝੰਡਾ ਚੱਕ ਲਵੇ ਤੇ ਬੜੀ ਔਖ ਆ। ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਹੈ, ਜਦੋਂ ਕਲਗੀਧਰ ਸ਼ਹਿਨਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ 5 ਤੀਰ ਦਿੱਤੇ ਤੇ ਕਿਹਾ ਕਿ ਜ਼ੁਲਮੀ ਰਾਜ ਦੀ ਜੜ ਪੱਟਣੀ ਆ, ਦੁਸ਼ਟਾਂ ਦੇ ਸਿਰ ਫੇਣੇ ਆ ਤੇ ਇਨਸਾਫ ਕਰਨਾ ਤੇ ਖਾਲਸਾ ਰਾਜ ਦੀ ਸਥਾਪਤੀ ਹੋਣੀ ਹੈ। ਹੁਣ ਜਿਹੜਾ ਤਰਕਵਾਨ ਬੰਦਾ ਉਹ ਇਹ ਕਹਿ ਸਕਦਾ ਕਿ ਜੇ ਇਹਨਾਂ 5 ਤੀਰਾਂ ਵਿੱਚ ਇੰਨੀ ਹੀ ਸਮਰੱਥਾ ਸੀ, ਇੰਨੀ ਹੀ ਸ਼ਕਤੀ ਸੀ, ਤਾਂ ਫਿਰ ਉਦੋਂ 5-7 ਸਾਲ ਪਹਿਲਾਂ ਇਹ ਤੀਰ ਆਨੰਦਪੁਰ ਦਾ ਕਿਲਾ ਛੱਡਣ ਵੇਲੇ ਜਦੋਂ ਜੰਗ ਹੋਈ ਆ, ਜਿੱਥੇ ਪਰਿਵਾਰ ਵਿਛੋੜਾ ਪਿਆ, ਜਾਂ ਚਮਕੌਰ ਦੀ ਜੰਗ ਹੋਈ ਆ, ਜਾਂ ਖਦਰਾਣੇ ਦੀ ਢਾਬ ਉੱਤੇ ਜੰਗ ਹੋਈ ਆ, ਇਹ ਤੀਰ ਉੱਥੇ ਕਾਹਤੋਂ ਨਹੀਂ ਕਾਮਯਾਬ ਹੋਏ? ਤਰਕਵਾਨ ਬੰਦਾ ਇਹ ਕਹੇਗਾ ਕਿ ਅੱਜ ਇਹ ਤੀਰ ਗੁਰੂ ਸਾਹਿਬ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਦੇ ਕੇ ਬਖਸ਼ਿਸ਼ ਕਰਕੇ ਕਹਿ ਦਿੱਤਾ ਕਿ ਆਹ ਤੀਰ ਲੈ ਜਾਓ। ਤੇ ਤੀਰਾਂ ਦੇ ਨਾਲ ਜੇ ਕੁਝ ਬਣਦਾ ਹੁੰਦਾ ਤਾਂ ਇਹੋ ਜਿਹੇ ਅਨੇਕਾਂ ਤੀਰ ਤਾਂ ਗੁਰੂ ਸਾਹਿਬ ਦੇ ਕੋਲ ਪਹਿਲਾਂ ਵੀ ਸੀ।
ਤੇ ਇਸ ਮੌਕੇ ਸਾਡਾ ਜਿਹੜਾ ਸ਼ਰਧਾਵਾਨ ਗੁਰਸਿੱਖ ਆ ਉਹਦਾ ਜਵਾਬ ਹੋਏਗਾ, ਭਲਿਆ ਤੀਰ ਦੀ ਗੱਲ ਨਹੀਂ ਹੈ, ਤੀਰ ਦੇਣ ਵਾਲੇ ਦੇ ਬੋਲਾਂ ਦੀ ਸਮਰੱਥਾ ਦੀ ਗੱਲ ਹੈ। ਜਿਹੜਾ ਕਲਗੀਧਰ ਸ਼ਹਿਨशाह ਦੇ ਬਚਨ ਨੇ, ਉਹਨਾਂ ਬਚਨਾਂ ਦੀ ਗੱਲ ਹੈ। ਤੁਸੀਂ ਕੀ ਸਮਝਦੇ ਹੋ ਕਿ ਭਾਈ ਬਚਿੱਤਰ ਸਿੰਘ ਨੇ ਉਸ ਮਸਤ ਹਾਥੀ ਨੂੰ ਆਪਦੇ ਬਲਬੂਤੇ ਤੇ ਝੰਗਿਆੜਾ ਪਵਾ ਕੇ ਭਜਾਇਆ? ਬਿਲਕੁਲ ਨਹੀਂ। ਉਹ ਤਾਂ ਗੁਰੂ ਪਾਤਸ਼ਾਹ ਦਾ ਥਾਪੜਾ ਹੈ। ਜਦੋਂ ਅਕਾਲ ਪੁਰਖ ਵਾਹਿਗੁਰੂ ਚਾਹੁੰਦਾ ਹੈ, ਜਦੋਂ ਗੁਰੂ ਸਾਹਿਬ ਦਾ ਥਾਪੜਾ ਹੁੰਦਾ ਹੈ, ਉਦੋਂ ਨਾਮੁਮਕਿਨ ਕੰਮ ਆ ਜਿਹੜੇ ਉਹ ਵੀ ਮੁਮਕਿਨ ਹੋ ਜਾਂਦੇ। ਸਾਡੇ ਸਿੱਖ ਇਤਿਹਾਸ ਦੇ ਵਿੱਚ ਅਨੇਕਾਂ ਇਹੋ ਜਿਹੇ ਪਲ ਨੇ, ਇਹੋ ਜਿਹੀਆਂ ਅਨੇਕਾਂ ਘਟਨਾਵਾਂ ਨੇ ਜਿੱਥੇ ਆਮ ਮਨੁੱਖੀ ਬੁੱਧੀ ਆ ਜਿਹੜੀ ਉਹ ਕਹੇਗੀ ਇੰਜ ਹੋ ਨਹੀਂ ਸਕਦਾ, ਪਰ ਸਿੱਖ ਜਿਹੜਾ ਗੁਰੂ ਤੇ ਭਰੋਸਾ ਰੱਖਦਾ ਉਹ ਕਹੇਗਾ ਇਹ ਗੱਲ ਹੀ ਕਿੱਡੀ ਕੁ ਗੱਲ ਹੈ। ਪ੍ਰਭ ਭਾਵੈ ਬਿਨ ਸਾਸ ਤੇ ਰੱਖੇ। ਜਦੋਂ ਬਾਣੀ ਨੂੰ ਅਸੀਂ ਧੁਰਕੀ ਬਾਣੀ ਮੰਨ ਕੇ ਕਹਿੰਦੇ ਆ ਕਿ ਸਤਿਗੁਰ ਮੇਰਾ ਮਾਰਜ ਵੱਲ ਹੈ, ਤਾਂ ਮਾਰ ਕੇ ਜਿਹੜਾ ਮਰਿਆ ਹੋਇਆ ਉਹਨੂੰ ਜਿਉਂਦਾ ਕਰ ਸਕਦਾ। ਹੁਣ ਜਦੋਂ ਇਹ ਸਾਰੇ ਧੁਰਕੀ ਬਾਣੀ ਦੇ ਅੰਦਰਲੇ ਸਨੇਹੇ ਕੋਈ ਸ਼ਰਧਾਹੀਣ ਵਿਦਵਾਨ ਦੇਖੇਗਾ, ਉਹ ਤਰਕ ਦੇ ਆਧਾਰ ਤੇ ਨੱਕ ਬੁੱਲ ਚੜਾਏਗਾ। ਪਰ ਜਿਹੜਾ ਸ਼ਰਧਾਵਾਨ ਗੁਰਸਿੱਖ ਆ ਉਹ ਸਤ ਹੈ, ਸਤ ਹੈ, ਸਤ ਹੈ ਕਵੇ। ਸੋ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਉਹਨਾਂ 5 ਤੀਰਾਂ ਨੂੰ ਲੈ ਕੇ ਤੁਰਦਾ ਹੈ ਤਾਂ ਉਹਨੂੰ ਇਹ ਅਹਿਸਾਸ ਹੈ ਕਿ ਮੈਨੂੰ ਗੁਰੂ ਪਾਤਸ਼ਾਹ ਦਾ ਥਾਪੜਾ ਹੈ ਤੇ ਹੁਣ ਮੈਂ ਇਨਕਲਾਬ ਲਿਆਉਣ ਜੋਗਾ, ਹੁਣ ਮੈਂ ਉਹ ਸਾਰਾ ਕੁਝ ਕਰਨ ਜੋਗਾ ਜੋ ਹੋਣਾ ਚਾਹੀਦਾ। ਤੇ ਫਿਰ ਜਿਹੜਾ ਤਰਕਵਾਨ ਆ ਉਹ ਇੱਥੇ ਹੀ ਨਹੀਂ ਰੁਕਦਾ। ਤਰਕਵਾਨ ਇਸ ਤੋਂ ਅੱਗੇ ਜਾ ਸਕਦਾ ਕਿ ਜੇ ਉਸ ਗੁਰੂ ਸਾਹਿਬ ਦੇ ਥਾਪੜੇ 'ਚ ਬਖਸ਼ਿਸ਼ ਵਿੱਚ ਇੰਨੀ ਸ਼ਕਤੀ ਹੈ, ਇੰਨੀ ਸਮਰੱਥਾ ਹੈ, ਤਾਂ ਫਿਰ ਉਸ ਗੁਰੂ ਸਾਹਿਬ ਨੂੰ ਆਪਦੇ ਸਾਹਿਬਜ਼ਾਦੇ ਸ਼ਹੀਦ ਕਰਾਉਣ ਦੀ ਲੋੜ ਕੀ ਸੀ? ਇੰਨਾ ਵੱਡਾ ਸਿੱਖਾਂ ਦਾ ਨੁਕਸਾਨ ਕਰਾਉਣ ਦੀ, ਕਤਲੇਆਮ ਕਰਾਉਣ ਦੀ ਕੀ ਲੋੜ ਸੀ? ਉਸ ਗੁਰੂ ਸਾਹਿਬ ਨੂੰ ਆਪਦੇ ਉੱਤੇ ਇੰਨਾ ਭਰੋਸਾ ਵੀ ਨਹੀਂ ਸੀ ਕਿ ਉਹ ਇਹ ਸਾਰੀ ਜੰਗ ਦੇ ਮਾਹੌਲ ਦੇ ਵਿੱਚ ਨਿਕਲ ਕੇ ਜਦੋਂ ਦੀਨਾ ਕਾਂਗੜ ਤਲਵੰਡੀ ਸਾਬੋ ਕੀ ਇਸ ਇਲਾਕੇ 'ਚ ਗਏ ਆ ਤਾਂ ਗੁਰੂ ਸਾਹਿਬ ਦਾ ਸਰੂਪ ਲੈਣ ਲਈ ਉਹਨਾਂ ਨੇ ਦੁਆਬੇ ਦੇ ਵਿੱਚ ਗੁਰੂ ਸਾਹਿਬ ਦਾ ਸਰੂਪ ਲੈਣ ਲਈ ਆਪਦੇ ਸਿੰਘ ਭੇਜੇ। ਹੁਣ ਇਹ ਜਿਹੀਆਂ ਗੱਲਾਂ, ਇਸ ਤੋਂ ਅੱਗੇ ਦੀਆਂ ਗੱਲਾਂ ਕਿਉਂ ਆਉਂਦੀਆਂ ਨੇ? ਕਿਉਂਕਿ ਸ਼ਰਧਾ ਹੈ ਨਹੀਂ। ਤੇ ਜਿੱਥੇ ਸ਼ਰਧਾ ਨਾ ਹੋਵੇ ਉੱਥੇ ਧਰਮ, ਸਚਾਈ, ਨੇਕੀ, ਉੱਥੇ ਆਸਥਾ, ਵਿਸ਼ਵਾਸ, ਭਰੋਸਾ ਉੱਥੇ ਕਿੱਥੇ ਰਹਿੰਦਾ? ਤਾਂ ਉੱਡ ਜਾਂਦਾ। ਹੁਣ ਅੱਜ ਦੇ ਸਮੇਂ ਦੇ ਵਿੱਚ ਸਿੱਖ ਨੂੰ ਕਿਹੋ ਜਿਹਾ ਬਣਾਇਆ ਜਾਵੇ, ਇਹ ਵਿਦਵਾਨਾਂ ਦਾ ਤੇ ਪ੍ਰਚਾਰਕਾਂ ਦਾ ਕੰਮ। ਕੀ ਉਹ ਸ਼ਰਧਾਹੀਣ ਵਿਦਵਾਨ ਪੈਦਾ ਕਰਨੇ, ਇਹੋ ਜਿਹੇ ਗਿਆਨਵਾਨ, ਇਹੋ ਜਿਹੇ ਲਿਆਕਤ ਵਾਲੇ, ਬੜੇ ਸੁਲਝੇ ਹੋਏ, ਇੰਨੇ ਗਿਆਨੀ ਜੀ ਜਿਹੜੇ ਗਿਆਨਵਾਨ ਹੋਣ ਪਰ ਉਹ ਹਰ ਚੀਜ਼ ਤੇ ਕਿੰਤੂ ਪ੍ਰੰਤੂ ਕਰਦੇ ਹੋਣ? ਕੀ ਇਹੋ ਜਿਹੇ ਮਨੁੱਖ, ਕੀ ਇਹੋ ਜਿਹੇ ਸਿੱਖ ਚਾਹੀਦੇ? ਕਿ ਇਹੋ ਜਿਹੇ ਸਿੱਖ ਚਾਹੀਦੇ ਆ ਜਿਹੜੇ ਗੁਰੂ ਸਾਹਿਬ ਦੇ ਹੁਕਮਾਂ ਦੇ ਉੱਤੇ, ਗੁਰੂ ਸਾਹਿਬ ਦੇ ਬਚਨਾਂ ਉੱਤੇ, ਗੁਰਬਾਣੀ ਉੱਤੇ ਮੁਕੰਮਲ ਭਰੋਸਾ ਰੱਖਦੇ ਹੋਣ ਕਿ ਗੁਰੂ ਪਾਤਸ਼ਾਹ ਜੋ ਚਾਹਣ ਉਹ ਹੋ ਸਕਦਾ, ਉਹ ਹੋਇਆ। ਸਾਨੂੰ ਇਹ ਅਹਿਸਾਸ ਸਦਾ ਹੀ ਹੈ ਕਿ ਸ਼ਰਧਾ ਦਾ ਪੱਧਰ
ਇੰਨਾ ਜ਼ਿਆਦਾ ਅੱਗੇ ਵੀ ਲੰਘ ਸਕਦਾ ਕਿ ਅੰਧ ਵਿਸ਼ਵਾਸੀ, ਕਰਮਕਾਂਡੀ ਸ਼ਰਧਾਲੂ ਵੀ ਬਣਾਇਆ ਜਾ ਸਕਦਾ। ਪਰ ਤਰਕ ਤੇ ਗਿਆਨ ਦੇ ਭੰਡਾਰੇ ਭਰ ਕੇ ਜਾਂ ਸ਼ਰਧਾ ਦੇ ਕਰਮਕਾਂਡੀ ਭੰਡਾਰੇ ਭਰ ਕੇ ਮਸਲੇ ਹੱਲ ਨਹੀਂ ਹੋਣੇ। ਸਿੱਖੀ ਦਾ ਮਾਰਗ ਜਿਹੜਾ ਹੈ ਉਹ ਦੋਨਾਂ ਦੇ ਵਿਚਾਲੇ ਹੈ। ਜਿਵੇਂ ਗੁਰੂ ਪਾਤਸ਼ਾਹ ਦਾ ਇਹ ਫਰਮਾਨ ਹੈ ਕਿ ਖੋਜੀ ਉਪਜੇ ਬਾਦੀ ਬਿਨਸੇ ਹਉ ਬਲ ਬਲ ਕਰਤਾਰਾ, ਵੀ ਜਿਹੜਾ ਖੋਜਦਾ ਹੈ ਉਹ ਕੁਛ ਪਾ ਲੈਂਦਾ, ਤੇ ਜਿਹੜਾ ਬਾਦੀ ਆ ਉਹ ਬਿਨਸ ਜਾਂਦਾ। ਇੰਗਲਿਸ਼ ਦੇ ਵਿੱਚ ਇਸ ਗੁਰਬਾਣੀ ਦੀ ਪੰਕਤੀ ਦੇ ਅਰਥ ਬੜੇ ਸੋਹਣੇ ਕਿਸੇ ਨੇ ਕੀਤੇ ਆ, ਖੋਜੀ ਉਪਜੇ ਬਾਦੀ ਬਿਨਸੇ ਵਾਲੀ ਦੇ, ਕਿ one who searches finds your wares, the one who is argumentative is wasted, ਕਿ ਜਿਹੜਾ ਤੈਨੂੰ ਭਾਲਦਾ, ਟੋਲਦਾ, ਲੱਭਦਾ, ਖੋਜਦਾ, ਉਹ ਤੈਨੂੰ ਪਾ ਲੈਂਦਾ, ਤੇ ਜਿਹੜਾ ਤੇਰੇ ਤੇ ਕਿੰਤੂ ਪ੍ਰੰਤੂ ਆਰਗੂਮੈਂਟਿਵ ਤਰਕ ਕਰਦਾ ਉਹ ਵੇਸਟ ਹੋ ਜਾਂਦਾ। ਸੋ ਆਰਗੂਮੈਂਟਿਵ, ਤਰਕਵਾਨ ਤੇ ਤਰਕਾਂ ਦੇ ਭੰਡਾਰੇ ਭਰਿਆ ਹੋਇਆ, ਉਹਦੇ ਨਾਲੋਂ ਖੋਜੀ ਬਣਨਾ ਉਹ ਠੀਕ ਆ। ਸੋ ਇਵੇਂ ਹੀ ਸਾਨੂੰ ਜਦੋਂ ਇਸ ਦੇ ਵਿੱਚ ਅਸੀਂ ਕਹਿੰਦੇ ਵੀ ਖੋਜ ਕਰਨ ਦਾ, ਤਾਂ ਗੁਰੂ ਸਾਹਿਬ ਸਾਨੂੰ ਕਹਿੰਦੇ ਆ, ਗੁਰਬਾਣੀ ਸਾਰੇ ਪੈਗੰਬਰ ਜਿਹੜੇ ਸਾਡੇ, ਜਿਨ੍ਹਾਂ ਦੇਵੀ ਮਹਾਪੁਰਸ਼ਾਂ ਨੇ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਸਾਰੀ ਗੁਰਬਾਣੀ ਸਾਨੂੰ ਤਰਕ ਕਰਨਾ ਸਿਖਾਉਂਦੀ ਹੈ। ਪਰ ਇਹ ਤਰਕ ਉਹ ਬਿਲਕੁਲ ਤਰਕ ਨਹੀਂ ਜਿਹੜਾ ਤਰਕ ਅੱਜ ਸਾਡੇ ਘਰਾਂ 'ਚ, ਅੱਜ ਸਾਡੇ ਮਨਾਂ ਤੇ ਕਰੋਪੜ ਕੀਤਾ ਜਾ ਰਿਹਾ। ਉਸ ਤਰਕ ਤੇ ਇਸ ਤਰਕ 'ਚ ਫਰਕ ਹੈ। ਇੱਕ ਤਰਕ ਉਹ ਆ ਜਿਹੜਾ ਹਾਂ ਪੱਖੀ ਹੈ, ਇੱਕ ਤਰਕ ਨਾ ਪੱਖੀ ਹੈ। ਕਿੰਤੂ ਪ੍ਰੰਤੂ ਸਵਾਲ ਪੁੱਛਣੇ ਬੜੀ ਲੋੜ ਆ। ਜਦੋਂ ਨਿੱਕੇ ਨਿਆਣੇ ਘਰਾਂ ਦੇ ਵਿੱਚ ਸਵਾਲ ਪੁੱਛਦੇ ਆ, ਉਹ ਬੜੀ ਤਰ੍ਹਾਂ ਦੇ ਸਵਾਲ ਪੁੱਛਦੇ ਆ, ਤੇ ਉਹ ਸਾਰੇ ਸਵਾਲ ਜਿਹੜੇ ਉਹ ਪੁੱਛਦੇ ਆ ਤੇ ਮਾਪੇ ਖੁਸ਼ ਹੁੰਦੇ ਆ, ਆਲੇ ਦੁਆਲੇ 'ਚ ਲੋਕ ਖੁਸ਼ ਹੁੰਦੇ ਆ ਕਿ ਸਾਨੂੰ ਨਿਆਣਾ ਪੁੱਛ ਰਿਹਾ। ਤੇ ਵਧੀਆ ਨਿਆਣੇ ਵੀ ਉਹ ਹੁੰਦੇ ਆ, ਉਹ ਵਧੀਆ ਬੱਚੇ ਬਣਦੇ ਆ, ਉਹ ਵਧੀਆ ਜਾ ਕੇ ਅੱਗੇ ਨਿਕਲਦੇ ਆ, ਜਵਾਨ ਹੋ ਕੇ ਵੱਡੀ ਉਮਰ ਦੇ ਵਿੱਚ ਆ ਕੇ ਉਹ ਵਧੀਆ ਮਨੁੱਖ ਸਾਬਤ ਹੁੰਦੇ ਆ, ਜਿਹੜੇ ਨਿਆਣੀ ਉਮਰੇ ਸਵਾਲ ਬਹੁਤ ਪੁੱਛਦੇ ਆ। ਕਿਉਂਕਿ ਜਿਹੜੇ ਉਹਨਾਂ ਦੇ ਅੰਦਰ ਮਨ 'ਚ ਬਲਬਲੇ ਉੱਠਦੇ ਆ, ਸਵਾਲ ਉੱਠਦੇ ਆ, ਮਨ 'ਚੋਂ ਨਿਕਲਦੇ ਆ ਸਵਾਲ, ਉਹ ਸਾਰਿਆਂ ਦੇ ਉਹ ਦਿਮਾਗ ਤੋਂ, ਦੂਜਿਆਂ ਤੋਂ ਸੇਧ ਲੈ ਕੇ ਆਪਦੇ ਮਨ ਦੇ ਬਲਬਲੇ ਸ਼ਾਂਤ ਕਰ ਲੈਂਦੇ ਆ। ਬਾਹਲੇ ਜ਼ਿਆਦਾ ਸਵਾਲਾਂ ਦੇ ਜਵਾਬ ਉਹਨੂੰ ਮਿਲ ਜਾਂਦੇ ਆ। ਪਰ ਕਈ ਇਹੋ ਜਿਹੇ ਵੀ ਸਵਾਲ ਹੁੰਦੇ ਆ ਜਿਨ੍ਹਾਂ ਦੇ ਜਵਾਬ ਉਸ ਵੇਲੇ ਉਹਨੂੰ ਕੱਚੇ ਪੱਕੇ ਜੇ ਜਾਂ ਗਲਤ ਜੇ ਦੇ ਕੇ ਮਾਪੇ ਸਾਰ ਦਿੰਦੇ ਆ। ਪੰਜਾਬ ਦੇ ਵਿੱਚ ਅਸੀਂ ਆਮ ਦੇਖਦੇ ਹਾਂ, ਕਈ ਨਿਆਣੇ ਪੁੱਛਣਗੇ ਵੀ ਮੈਂ ਕਿੱਥੋਂ ਆਇਆ ਸੀ, ਮੈਨੂੰ ਕਿੱਥੋਂ ਲੈ ਕੇ ਆਏ ਸੀ ਤੁਸੀਂ, ਤੇ ਕਈ ਵਾਰ ਮਾਪੇ ਉਸ ਗੱਲ ਨੂੰ ਟਾਲ ਦਿੰਦੇ ਆ। ਪਰ ਉਹ ਨਿਆਣਾ ਬਾਰ-ਬਾਰ ਪੁੱਛਦਾ ਤਾਂ ਉਹ ਉਹਨੂੰ ਕਹਿ ਦਿੰਦੇ ਤੈਨੂੰ ਬਾਬਾ ਜੀ ਕੋਲੋਂ ਲਿਆਏ ਸੀ, ਜਾਂ ਹਸਪੀਟਲ ਦਾ ਨਾਂ ਲੈ ਦੇਣਗੇ ਕਿ ਉੱਥੋਂ ਤੈਨੂੰ ਲੈ ਕੇ ਆਏ ਸੀ। ਕਈ ਤਰੀਕਿਆਂ ਦੇ ਜਵਾਬ ਦੇ ਕੇ ਉਹਨੂੰ ਟਾਲ ਦਿੰਦੇ ਆ, ਪੂਰੀ ਕਹਾਣੀ, ਪੂਰੀ ਤਸੱਲੀ ਨਹੀਂ ਕਰਾਉਂਦੇ। ਪਰ ਇਹੀ ਸਵਾਲ ਵੱਡਾ ਹੋ ਕੇ ਉਹ ਨਿਆਣਾ ਪੁੱਛਦਾ ਵੀ ਨਹੀਂ ਤੇ ਉਹਨੂੰ ਪਤਾ ਲੱਗ ਜਾਂਦਾ ਕਿ ਮੈਂ ਕਿੱਥੋਂ ਆਇਆ ਸੀ। ਇਹ ਸਵਾਲ ਉਹਨੂੰ ਬਚਪਨ 'ਚ ਬੜਾ ਤੰਗ ਕਰਦਾ ਕਿ ਮੈਂ ਕਿੱਥੋਂ ਆਇਆ ਸੀ, ਤੇ ਜਿਹੜਾ ਵੀ ਉਹਨੂੰ ਕੱਚਾ ਪੱਕਾ ਜਵਾਬ ਦੇ ਕੇ ਟਕਾਇਆ ਜਾਂਦਾ, ਉਹਦੇ ਨਾਲ ਵਰਚ ਜਾਂਦਾ ਮਨ ਉਹਦਾ। ਤੇ ਜਦੋਂ ਉਹ ਵੱਡਾ ਹੁੰਦਾ ਉਹਨੂੰ ਇਸ ਸਵਾਲ ਦੇ ਜਵਾਬ ਦੀ ਲੋੜ ਨਹੀਂ ਪੈਂਦੀ, ਉਹਨੂੰ ਪਤਾ ਹੁੰਦਾ ਕਿ ਬੱਚੇ ਦਾ ਜਨਮ ਕਿੱਦਾਂ ਹੁੰਦਾ। ਇਵੇਂ ਹੀ ਜਦੋਂ ਹੋਰ ਬਹੁਤ ਸਾਰੇ ਸਵਾਲ ਹੁੰਦੇ ਆ, ਉਹਨਾਂ ਦੇ ਜਵਾਬ ਜਿਹੜੇ ਆ ਮਾਪਿਆਂ ਤੋਂ, ਆਲੇ ਦੁਆਲੇ ਚੋਂ ਬੱਚਾ ਲੈਂਦਾ। ਤੇ ਮਨੋਵਿਗਿਆਨਕ ਕਹਿੰਦੇ ਆ ਅੱਜ ਦੇ ਸਮੇਂ 'ਚ ਤਾਂ ਸਾਰੇ ਸੰਸਾਰ ਦੇ ਵਿੱਚ ਮਾਪਿਆਂ ਨੂੰ ਇਹ ਕਿਹਾ ਜਾ ਰਿਹਾ ਕਿ ਬੱਚੇ ਨੂੰ ਜਿੰਨਾ ਜ਼ਿਆਦਾ ਉਤਸੁਕਤਾ ਉਹਦੇ ਅੰਦਰ ਹੈ, ਉਹਨੂੰ ਸ਼ਾਂਤ ਕਰਨ ਲਈ ਸਹੀ ਅਤੇ ਸੱਚੇ ਜਵਾਬ ਉਹਨੂੰ ਦੇਣੇ ਚਾਹੀਦੇ, ਪੂਰੀ ਉਹਦੀ ਤਸੱਲੀ ਕਰਾਉਣੀ ਚਾਹੀਦੀ ਹੈ।
ਤੇ ਕੋਈ ਵੀ ਗੱਲ ਗਲਤ ਨਹੀਂ ਬੋਲਣੀ ਚਾਹੀਦੀ। ਪਹਿਲਾਂ ਸਾਡੇ ਘਰਾਂ 'ਚ ਆਮ ਹੀ ਬੱਚੇ ਨੂੰ ਡਰਾਉਣ ਦੇ ਲਈ ਮਾਊ ਆ ਜਾਊਗਾ, ਜਾਂ ਕੋਈ ਚੀਜ਼ ਨਹੀਂ ਦੇਣੀ ਹੁੰਦੀ ਸੀ, ਕੋਈ ਉਹਨੂੰ ਨਿਆਣੇ ਦੇ ਲਈ ਖਤਰਨਾਕ ਆ, ਉਹ ਲੁਕੋ ਦੇਣੀ ਘਰਦਿਆਂ ਨੇ, ਤਾਂ ਕਹਿਣਾ ਕੋਕੋ ਲੈ ਗਈ। ਇਹ ਕੋਕੋ ਤੇ ਮਾਊ ਇਹੋ ਜਿਹੀਆਂ ਗੱਲਾਂ ਅੱਜ ਦੇ ਸਮੇਂ ਵਿੱਚ ਬੱਚਿਆਂ ਨੂੰ ਨਹੀਂ ਕਹੀਆਂ ਜਾਂਦੀਆਂ, ਮਾੜੀਆਂ ਮੰਨੀਆਂ ਜਾਂਦੀਆਂ। ਕਿਉਂ? ਕਿਉਂਕਿ ਅੱਜ ਲੋਕਾਂ ਨੂੰ ਸਮਝਾ ਦਿੱਤਾ ਗਿਆ ਸਾਈਕੋਲੋਜੀਕਲੀ, ਮਨੋਵਿਗਿਆਨਕ ਤੌਰ ਤੇ, ਕਿ ਇਹਨਾਂ ਗੱਲਾਂ ਦੇ ਬਚਪਨ ਦੇ ਵਿੱਚ ਪਈਆਂ ਹੋਈਆਂ ਇਹਨਾਂ ਗੱਲਾਂ ਦੇ ਕਈਆਂ ਦੇ ਵੱਡੀ ਉਮਰ ਤੱਕ ਅਸਰ ਰਹਿੰਦੇ ਆ। ਜਿਹੜੀ ਮਾਨਸਿਕ ਸਿਹਤ ਆ ਉਹਦੇ 'ਚ ਇਹਨਾਂ ਗੱਲਾਂ ਦੇ ਅਸਰ ਪੈਂਦੇ ਆ। ਸੋ ਇਹੋ ਜਿਹੇ ਮਾਹੌਲ ਵਿੱਚ ਅਸੀਂ ਇਹ ਗੱਲ ਸਮਝੀ ਹੈ ਕਿ ਜਿਹੜਾ ਮਨ ਆ ਉਹਦੇ ਅੰਦਰ ਬਲਬਲੇ, ਉਹਦੇ ਅੰਦਰ ਸਵਾਲ ਉੱਠਣੇ, ਖੋਜ ਪੈਦਾ ਹੋਣੀ, ਉਹ ਤਾਂ ਬਚਪਨ 'ਚੋਂ ਸ਼ੁਰੂ ਹੋ ਜਾਂਦੀ ਹੈ। ਤੇ ਜਿਹੜਾ ਬੰਦਾ ਉਹਨਾਂ ਸਵਾਲਾਂ ਦੇ ਮਗਰ ਪੈਂਦਾ ਉਹਨੂੰ ਕੁਛ ਨਾ ਕੁਛ ਮਿਲ ਜਾਂਦਾ, ਹਾਸਲ ਹੋ ਜਾਂਦਾ। ਪਰ ਉਹ ਤਰਕ, ਉਹ ਸਵਾਲ ਜਿਹੜੇ ਨੇ ਉਹ ਪੋਜ਼ਿਟਿਵ ਹੁੰਦੇ ਆ। ਪਰ ਵੱਡੀ ਉਮਰ 'ਚ ਜਾ ਕੇ ਜੇਕਰ ਕੋਈ ਉਹੋ ਜਿਹੇ ਸਵਾਲ ਆਪਦੇ ਮਾਂ-ਬਾਪ ਨੂੰ ਪੁੱਛੇ, ਵੱਡੀ ਉਮਰ 'ਚ ਪੁੱਛੇ, ਜਾਂ ਨਿੱਕਾ ਨਿਆਣਾ ਉਦੋਂ ਜਦੋਂ ਬੈਠਿਆਂ ਨੂੰ ਪੁੱਛਦਾ ਕਿ ਮੈਂ ਕਿੱਥੋਂ ਆਇਆ ਸੀ, ਕਿਵੇਂ ਆਇਆ, ਉਸ ਟਾਈਮ ਜਿੰਨੇ ਵੀ ਆਲੇ ਦੁਆਲੇ ਬੈਠੇ ਹੁੰਦੇ ਆ ਉਹ ਸਾਰੇ ਉਸ ਗੱਲ ਨੂੰ ਜਾਣਦੇ ਹੁੰਦੇ ਆ ਕਿ ਇਹਦੀ ਬੁੱਧੀ, ਇਹਦਾ ਬਚਪਨਾ ਵਾ ਜਿੱਥੋਂ ਇਹ ਸਵਾਲ ਪੁੱਛ ਰਿਹਾ, ਇਹ ਬਚਪਨਾ ਵਾ। ਪਰ ਜਦੋਂ ਵੱਡਾ ਹੋ ਜਾਵੇ ਉਦੋਂ ਇਹੋ ਜਿਹੀ ਕੋਈ ਗੱਲ ਕਰ ਬੈਠੇ ਤਾਂ ਲੋਕ ਉੱਤੇ ਹੱਸਦੇ ਆ, ਕਿਉਂਕਿ ਉਹਨੇ ਮਾਪਿਆਂ ਨੂੰ ਵੀ ਸ਼ਰਮਸ਼ਾਰ ਕਰ ਦਿੱਤਾ ਇਹੋ ਜਿਹਾ ਸਵਾਲ ਪੁੱਛਿਆ। ਇਵੇਂ ਹੀ ਉਹ ਸਵਾਲ ਜਿਹੜੇ ਧਰਮ ਦੇ ਖੇਤਰ 'ਚ ਜਾਂ ਸਿੱਖ ਫਲਸਫੇ ਦੇ ਖੇਤਰ ਵਿੱਚ ਪੁੱਛੇ ਜਾਣੇ ਚਾਹੀਦੇ ਨੇ, ਉਹਨਾਂ ਦੀ ਵੀ ਇੱਕ ਸੀਮਾ ਵਾ। ਪਰ ਉਹੀ ਸਵਾਲ ਜੇ ਪਬਲਿਕਲੀ ਪੁੱਛੇ ਜਾਣ ਤੇ ਉਹਨਾਂ ਤੋਂ ਵੀ ਅੱਗੇ ਤੱਕ ਗੱਲ ਲੈ ਜਾਈਏ ਤਾਂ ਫਿਰ ਪੂਰੀ ਕੌਮ ਲਈ ਸ਼ਰਮਿੰਦਗੀ ਦਾ ਕਾਰਨ ਵੀ ਬਣ ਸਕਦੇ ਆ। ਅੱਜ ਦੇ ਸਮੇਂ 'ਚ ਇਹੀ ਹੋ ਰਿਹਾ। ਬਹੁਤ ਸਾਰੇ ਇਹੋ ਜਿਹੇ ਮਸਲੇ, ਬਹੁਤ ਸਾਰੇ ਇਹੋ ਜਿਹੇ ਨੁਕਤੇ ਸਾਡੇ ਪ੍ਰਚਾਰਕ ਭਰਾ ਉਭਾਰ ਰਹੇ ਨੇ ਜਿਹੜੇ ਪੂਰੀ ਕੌਮ ਲਈ ਵਿਪਤਾ ਦਾ ਕਾਰਨ ਬਣ ਰਹੇ ਨੇ, ਪੂਰੀ ਕੌਮ ਲਈ ਸ਼ਰਮਿੰਦਗੀ ਦਾ ਕਾਰਨ ਬਣ ਰਹੇ ਨੇ। ਹਥਿਆਰ ਨਹੀਂ ਰੱਖਣੇ ਜੀ, ਹਥਿਆਰ ਐ ਕਰ ਦਿੰਦੇ ਆ, ਹਥਿਆਰ ਉਹ ਕਰ ਦਿੰਦੇ ਆ। ਹਥਿਆਰ ਐ ਜਿਹੜਾ ਪੁਰਾਣਾ ਜ਼ਮਾਨਾ ਸੀ ਉਦੋਂ ਹਥਿਆਰਾਂ ਦੀ ਲੋੜ ਸੀ, ਅੱਜ ਹਥਿਆਰ ਨਹੀਂ ਚਾਹੀਦੇ। ਸਰਕਾਰ ਕੋਲੇ ਹਥਿਆਰ ਜ਼ਿਆਦਾ ਨੇ, ਅਸੀਂ ਜੇ ਸਾਰੇ ਹਥਿਆਰ ਚੱਕ ਵੀ ਲਈਏ ਤਾਂ ਵੀ ਗੱਲ ਨਹੀਂ ਬਣਨੀ। ਇੱਦਾਂ ਦੀਆਂ ਗੱਲਾਂ ਕਰਨ ਵਾਲੇ ਜਿਹੜੇ ਸਾਡੇ ਪ੍ਰਚਾਰਕ ਨੇ ਉਹਨਾਂ ਨੂੰ ਇਸ ਗੱਲ ਦਾ ਜਵਾਬ ਨਹੀਂ ਆਉਣਾ ਕਿ ਦਸ਼ਮੇਸ਼ ਪਾਤਸ਼ਾਹ ਨੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ 5 ਤੀਰ ਦੇ ਕੇ ਭੇਜੇ ਸੀ ਤਾਂ ਕੀ ਉਸ ਟਾਈਮ ਹਕੂਮਤ ਜ਼ਾਲਮ ਨਹੀਂ ਸੀ? ਕੀ ਉਸ ਟਾਈਮ ਹਕੂਮਤ ਕੋਲੇ ਸਮਰੱਥਾ ਨਹੀਂ ਸੀ? ਕੀ ਉਸ ਟਾਈਮ ਹਕੂਮਤ ਜਿਹੜੀ ਸੀ ਉਹਦੇ ਨਾਲ ਨਜਿੱਠਣਾ ਇਹਨਾਂ 5 ਤੀਰਾਂ ਨਾਲ, ਜਾਂ ਥੋੜੀ ਜੀ ਜਿਹੜੀ ਜਰਨੈਲਾਂ ਦੀ ਸ਼ਕਤੀ ਸੀ, ਸਿੱਖਾਂ ਦੀ ਸ਼ਕਤੀ ਸੀ, ਉਹਦੇ ਨਾਲ ਲੜਿਆ ਜਾ ਸਕਦਾ ਸੀ? ਪਰ ਨਹੀਂ। ਉਸ ਵੇਲੇ ਸਿੱਖਾਂ ਦਾ ਭਰੋਸਾ ਸੀ, ਉਸ ਵੇਲੇ ਸਿੱਖਾਂ ਦਾ ਯਕੀਨ ਸੀ ਕਿ ਇਹ ਤਾਂ ਕੋਈ ਗੱਲ ਹੀ ਨਹੀਂ ਕਿ ਸਾਹਮਣੇ ਕੌਣ ਆ, ਇਹ ਤਾਂ ਕੋਈ ਚਿੰਤਾ ਵਾਲੀ ਗੱਲ ਹੀ ਨਹੀਂ ਕਿ ਸਾਹਮਣੇ ਕਿਹੜੀ ਫੌਜ ਆ। ਸਾਡੇ ਲਈ ਵੱਡੀ ਗੱਲ ਇਹ ਹੈ ਕਿ ਸਤਿਗੁਰੂ ਸਾਡੇ ਵੱਲ ਨੇ, ਗੁਰੂ ਸਾਹਿਬ ਸਾਡੇ ਵੱਲ ਨੇ, ਗੁਰੂ ਸਾਹਿਬ ਦਾ ਆਸ਼ੀਰਵਾਦ, ਓਟ ਆਸਰਾ ਸਾਡੇ ਨਾਲ। ਸੋ ਸਤਿਗੁਰੂ ਦੇ ਓਟ ਆਸਰੇ, ਗੁਰੂ ਸਾਹਿਬ ਦੀ ਸਮਰੱਥਾ, ਸ਼ਕਤੀ, ਭਰੋਸਾ, ਥਾਪੜਾ, ਆਸ਼ੀਰਵਾਦ, ਇਹਦੇ ਓਟ ਆਸਰੇ ਅਸੀਂ ਜ਼ਾਲਮ ਹਕੂਮਤ ਨਾਲ ਟੱਕਰ ਲੈਣੀ ਹੈ। ਤੇ ਅੱਜ ਦੇ ਵਿਦਵਾਨ ਲਈ, ਅੱਜ ਦੇ ਪ੍ਰਚਾਰਕ ਲਈ ਲੋੜ ਤਾਂ ਇਹ ਆ ਕਿ ਉਹ ਸਿੱਖਾਂ ਦਾ ਸ਼ਰਧਾ ਵਿਸ਼ਵਾਸ ਗੁਰੂ ਸਾਹਿਬ 'ਚ ਪਰਪੱਕ ਕਰੇ। ਪਰ ਉਹ ਡਰਾਉਣ ਲੱਗਿਆ ਹੋਇਆ ਕਿ ਜੇ ਅੱਜ ਹਥਿਆਰ ਚੱਕ ਲਏ, ਜੇ ਅੱਜ ਆਹ ਕੀਤਾ ਉਹ ਕੀਤਾ ਤਾਂ ਜਿਹੜੀ ਹਕੂਮਤ ਆ ਉਹ ਬੜੀ ਜ਼ਾਲਮ ਆ। ਤੇ ਜ਼ਾਲਮ ਕਦੋਂ ਨਹੀਂ ਸੀ ਹਕੂਮਤ? ਕੀ ਬਾਬਰ ਜਾਬਰ ਨਹੀਂ ਸੀ? ਕੀ 5ਵੇਂ ਪਾਤਸ਼ਾਹ ਵੇਲੇ ਜ਼ਾਲਮ ਘੱਟ ਜ਼ੁਲਮ ਕਰਦਾ ਸੀ? ਕਿ 9ਵੇਂ ਪਾਤਸ਼ਾਹ ਵੇਲੇ ਜ਼ਾਲਮ ਘੱਟ ਜ਼ੁਲਮ ਕਰਦਾ ਸੀ? 18ਵੀਂ ਸਦੀ ਦਾ ਇਤਿਹਾਸ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਸੀ, ਜਦੋਂ ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ ਜੀ ਤੇ ਭਾਈ ਸਵੇਗ ਸਿੰਘ, ਸ਼ਹਬਾਜ਼ ਸਿੰਘ ਤੇ ਹੋਰ ਸ਼ਹਾਦਤਾਂ ਹੋਈਆਂ, ਉਦੋਂ ਜ਼ੁਲਮ ਘੱਟ ਸੀ। ਜਿਸ ਦਿਨ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਇਹ ਸੱਚ ਦਾ ਮਿਸ਼ਨ ਤੋਰਿਆ,
ਉਸ ਦਿਨ ਤੋਂ ਜ਼ੁਲਮ ਹੁੰਦੇ ਆਏ ਨੇ ਤੇ ਜ਼ੁਲਮ ਦਾ ਵਿਰੋਧ ਕਰਨ ਵਾਲੇ ਸਿੱਖ ਜਿਵੇਂ ਅੱਜ ਗਿਣਤੀ 'ਚ ਭਾਵੇਂ ਥੋੜੇ ਆ, ਪਰ ਉਹਨਾਂ ਦੀ ਸ਼ਹਾਦਤ ਹੀ ਇਸ ਗੱਲ ਨਾਲ ਵੱਡੀ ਹੁੰਦੀ ਹੈ ਗੱਲ। ਉਸ ਗੱਲ ਦੇ ਨਾਲ ਹੀ ਸਿੱਖੀ ਦੀ ਸ਼ਾਨ ਵੱਧਦੀ ਆ ਕਿ ਗਿਣਤੀਆਂ ਮਿਣਤੀਆਂ ਦੀ ਨਹੀਂ ਪਰਵਾਹ। ਗੱਲ ਇਹ ਹੈਗੀ ਆ ਕਿ ਸੱਚ ਤੇ ਖੜੇ ਆ। ਸੱਚੀ ਗੱਲ ਕਿੱਧਰ ਆ? ਔਰੰਗਜ਼ੇਬ ਦੀ ਜਾਂ ਮੁਗਲ ਬਾਦਸ਼ਾਹਾਂ ਦੀ ਜਾਂ ਕਿਸੇ ਹੋਰ ਸਲਤਨਤ ਦੀ ਬਹੁਤ ਵੱਡੀ ਫੌਜ ਆ ਜਿਹੜੀ, ਉਹਦੀ ਜਿਹੜੀ ਨਫਰੀ ਆ ਉਹ ਕੋਈ ਮਾਨੇ ਨਹੀਂ ਰੱਖਦੀ। ਇੱਧਰ ਭਾਵੇਂ ਦੋ ਹੀ ਹੋਣ, ਬਾਬਾ ਗਰਜਾ ਸਿੰਘ ਤੇ ਬੋਤਾ ਸਿੰਘ ਦੋ ਹੀ ਸੀ। ਇਵੇਂ ਹੀ 1984 ਦੇ ਘੱਲੂ ਘਾਰੇ ਮੌਕੇ ਬੇਸ਼ੱਕ ਸਾਰੇ ਦੇ ਸਾਰੇ ਸਿੰਘ ਸ਼ਹੀਦ ਹੋ ਗਏ, ਪਰ ਉਹਨਾਂ ਦੀ ਸ਼ਹਾਦਤ ਨੇ ਗੱਲ ਵੱਡੀ ਕੀਤੀ ਹੈ। ਜਿਨ੍ਹਾਂ ਨੂੰ ਆਮ ਦੁਨਿਆਵੀ ਪੱਖ ਤੋਂ ਜੇਤੂ ਦੱਸਿਆ ਜਾ ਸਕਦਾ, ਉਹ ਭਾਰਤੀ ਸੈਨਾ ਅਸਲ ਵਿੱਚ ਇੱਥੇ ਹਾਰੀ ਆ। ਤੇ ਪਿਛਲੇ 1978 ਤੋਂ ਚੱਲੇ ਸੰਘਰਸ਼ ਵਿੱਚ ਬਹੁਤ ਵੱਡੇ ਪੱਧਰ ਤੇ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ ਨੇ। ਉਹ ਸ਼ਹਾਦਤਾਂ ਆਮ ਬੰਦੇ ਲਈ ਇਹ ਹੋਊਗਾ ਕਿ ਸਿੱਖਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ, ਸਿੱਖ ਮਾਰੇ ਗਏ, ਸਿੱਖਾਂ ਤੋਂ ਉੱਤੋਂ ਦੀ ਭਾਰਤੀ ਹਕੂਮਤ ਦਾ ਹੱਥ ਉੱਤੇ ਹੋ ਗਿਆ। ਪਰ ਅਸਲ ਵਿੱਚ ਗੱਲ ਹੋਰ ਆ। ਅਸਲ ਵਿੱਚ ਅੱਜ ਵੀ ਜੇਕਰ ਪਿਛਲੇ 2 ਦਹਾਕਿਆਂ ਤੋਂ ਲਗਾਤਾਰ ਭਾਰਤੀ ਹਕੂਮਤੀ ਮਸ਼ੀਨਰੀ ਚੀਕਾਂ ਮਾਰਦੀ ਆ, ਅੱਜ ਵੀ ਉਹਨਾਂ ਪੰਥਕ ਅਤੇ ਖਾਲਿਸਤਾਨੀ ਜੁਝਾਰੂਆਂ ਦਾ ਨਾਂ ਲੈ ਕੇ ਹਰ 2-3 ਮਹੀਨਿਆਂ ਬਾਅਦ ਉਹ ਲੇਰਾਂ ਪੈਂਦੀਆਂ ਨੇ ਸਟੇਟ ਸਿਸਟਮ ਦੀਆਂ, ਤਾਂ ਉਹ ਉਸ ਦੌਰ ਦੀਆਂ ਸ਼ਹਾਦਤਾਂ ਦੇ ਜੇਤੂ ਅੰਦਾਜ਼ ਦੀ ਗੱਲ ਹੈ। ਗੱਲ ਇਹ ਨਹੀਂ ਕਿ ਕੋਈ ਮਰ ਜਾਂਦਾ ਹੈ ਜਾਂ ਮਾਰਿਆ ਜਾਂਦਾ ਹੈ, ਗੱਲ ਇਹ ਹੈਗੀ ਆ ਕਿ ਮਰਿਆ ਕਿਵੇਂ ਆ। ਮਰਨ ਦੇ ਅੰਦਾਜ਼ ਦੇ ਵਿੱਚ ਜੇ ਸ਼ਹਿਨਸ਼ਾਹੀ ਹੈ, ਬਾਦਸ਼ਾਹੀ ਹੈ, ਫਕੀਰੀ ਆ ਤੇ ਜੇਤੂ ਅੰਦਾਜ਼ ਆ, ਉਹ ਬੜੀ ਵੱਡੀ ਗੱਲ ਹੁੰਦੀ ਹੈ। ਤੇ ਜੇਕਰ ਕਿਸੇ ਦਾ ਵੱਡੇ ਤੋਂ ਵੱਡਾ ਉਹਦੇ ਕੋਲੇ ਫੌਜ ਆ, ਬੜੇ ਵੱਡੇ ਸਾਧਨ ਆ, ਪਰ ਉਹਦੀ ਮੌਤ ਇੰਨੀ ਜ਼ਿਆਦਾ ਉਹਨੇ ਡਰ ਕੇ ਭੱਜ ਕੇ ਲੁੱਕ ਕੇ ਅਧੀਨਗੀ ਮੰਨ ਕੇ ਉਹਨੂੰ ਮੌਤ ਮਿਲੀ ਆ, ਤਾਂ ਉਹ ਮੌਤ ਉਹਨੂੰ ਕਿਸੇ ਪਾਸੇ ਖੜਨ ਜੋਗਾ ਨਹੀਂ ਛੱਡਦੀ। ਸੋ ਅੱਜ ਦੇ ਸਮੇਂ ਦੇ ਵਿੱਚ ਸਾਡਾ ਭਰੋਸਾ ਸਿੱਖੀ 'ਚ ਕਾਇਮ ਕਰਨ ਦੀ ਬਜਾਏ ਜਿਹੜੇ ਪ੍ਰਚਾਰਕ ਸਿੱਖ ਧਰਮ ਦੀ ਆਸਥਾ ਤੇ ਸੱਟ ਮਾਰ ਰਹੇ ਨੇ, ਭਰੋਸੇ ਤੇ ਸੱਟ ਮਾਰ ਰਹੇ ਨੇ, ਉਹਨਾਂ ਸਾਰੇ ਪ੍ਰਚਾਰਕਾਂ ਨੂੰ ਅੱਜ ਦੇ ਦੌਰ ਵਿੱਚ ਬੇਸ਼ੱਕ ਬੜੀਆਂ ਵੱਡੀਆਂ ਭੀੜਾਂ ਮਿਲ ਸਕਦੀਆਂ ਨੇ, ਬੜੇ ਵੱਡੇ ਸਰਕਾਰੀ ਜਿਹੜੇ ਨੇ ਉਹਨਾਂ ਨੂੰ ਹਮਾਇਤ ਮਿਲ ਸਕਦੀ ਹੈ, ਪਰ ਸਮਾਂ ਜਿਹੜਾ ਇਤਿਹਾਸ ਜਿਹੜਾ ਹੈ ਉਹ ਜ਼ਰੂਰ ਕਟਹਿਰੇ 'ਚ ਖੜਾ ਕਰੇਗਾ ਕਿ ਇਹਨਾਂ ਵੇਲਿਆਂ ਦੇ ਵਿੱਚ ਇਹਨਾਂ ਲੋਕਾਂ ਨੇ ਇਹੋ ਜਿਹਾ ਪ੍ਰਚਾਰ ਕੀਤਾ ਜਿਹੜਾ ਕਾਮਰੇਡਾਂ ਨੂੰ ਪਸੰਦ ਆਵੇ, ਜਿਹੜਾ ਡੇਰਾ ਸਰਸਾ, ਡੇਰਾ ਭਨਿਆਰਾ ਤੇ ਹੋਰ ਪੰਥ ਦੇ ਦੋਖੀਆਂ ਨੂੰ ਲੱਗੇ ਕਿ ਸਾਨੂੰ ਤਾਂ ਆਪਦੇ ਹੁਣ ਅੱਡੇ ਬੰਦ ਕਰ ਦੇਣੇ ਚਾਹੀਦੇ ਆ। ਆਹ ਪ੍ਰਚਾਰ ਸਾਰਾ ਅਸੀਂ ਕਰਨਾ ਸੀ। ਤੇ ਜਿਹੜਾ ਬਰਨਾਲੇ ਇਲਾਕੇ ਦੇ ਵਿੱਚ ਜਾਂ ਹੋਰਨਾਂ ਮਲਵਈ ਖੇਤਰਾਂ ਦੇ ਵਿੱਚ ਤਰਕਸ਼ੀਲ ਸੁਸਾਇਟੀ ਵਾਲੇ ਤੇ ਹੋਰ ਇਹੋ ਜਿਹੀਆਂ ਸੰਸਥਾਵਾਂ ਵਾਲੇ ਕਾਮਰੇਡ ਲੌਂਗਲਾਣੇ ਨੇ, ਜੋ ਉੱਥੇ ਪੰਜਾਬ ਦੇ ਪੇਂਡੂ ਖੇਤਰਾਂ ਦੇ ਵਿੱਚ ਲੋਕਾਂ 'ਚ ਪ੍ਰਚਾਰ ਕਰ ਕਰਕੇ ਉੱਥੇ ਜਿਹੜਾ ਆਧਾਰ ਤੇ ਮਾਹੌਲ ਬਣਾਇਆ ਹੋਇਆ, ਅੱਜ ਬੜੀ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਉਹ ਕਹਿੰਦੇ ਆ ਕਿ ਕਾਮਰੇਡਾਂ ਤੋਂ ਤਾਂ ਕੁਝ ਨਹੀਂ ਹੋਇਆ, ਆਹ ਗਿਆਨੀ ਜੀ ਉੱਠੇ ਨੇ, ਹੁਣ ਭਾਈ ਸਾਹਿਬ ਉੱਠੇ ਨੇ, ਇਹ ਹੁਣ ਵੱਟ ਕੱਢਦੇ ਆ। ਸੋ ਗਿਆਨਹੀਣ ਇਹੋ ਜਿਹਾ ਵਿਦਵਾਨ ਪੈਦਾ ਕਰਨ ਵਾਲੀ ਬਿਰਤੀ, ਜਿਹੜੀ ਕਿ ਅੰਧ ਵਿਸ਼ਵਾਸੀ ਸ਼ਰਧਾਲੂਆਂ ਵਾਂਗੂ ਹੀ ਖਤਰਨਾਕ ਬਿਰਤੀ ਹੈ, ਇਹ ਬੜੀ ਖਤਰਨਾਕ ਖੇਡ ਖੇਡੀ ਜਾ ਰਹੀ ਹੈ। ਸਾਡਾ ਧਰਮ ਸਾਨੂੰ ਪਰਪੱਕਤਾ, ਅਸੀਂ ਧਰਮ ਅਤੇ ਤਰਕ ਦੇ ਵਿਚਾਲੇ ਤੁਰਨ ਵਾਲੇ ਲੋਕ ਹਾਂ। ਖੋਜੀ ਉਪਜੇ, ਪਰ ਖੋਜ ਕਰਨੀ ਕਿਹੜੀ ਹੈ, ਕਾਹਦੀ ਖੋਜ ਕਰਨੀ ਹੈ? ਤੇ ਇੱਥੇ ਤਾਂ ਕੁਝ ਹੋਰ ਹੀ ਸਾਨੂੰ ਬਖਸ਼ਿਆ ਜਾ ਰਿਹਾ। ਬਾਣੀ ਜਿੱਥੇ ਸਾਨੂੰ ਖੋਜ ਕਰਨ ਲਈ ਕਹਿੰਦੀ ਹੈ, ਉੱਥੇ ਇਹ ਵੀ ਤਾਂ ਕਹਿੰਦੀ ਆ ਕਿ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ, ਕਿ ਰੱਬ ਨੂੰ ਮੰਨਣਾ ਵੀ ਤੇ ਮੁੱਕਰਨਾ ਵੀ। ਇਕੱਲੇ ਰੱਬ ਦੀ ਗੱਲ ਨਹੀਂ, ਹਰ ਇੱਕ ਚੀਜ਼ ਨੂੰ ਸਲਾਮ ਵੀ ਕਰਨੀ
ਤੇ ਮੁੱਕਰਨਾ, ਜਵਾਬ ਦੇਈ ਜਾਣਾ ਨਾਲ ਦੀ ਨਾਲ। ਇਹ ਕੀ ਖੇਡ ਹੋਈ? ਪਹਿਲਾਂ ਉਸ ਸਾਰੇ ਕਾਸੇ ਨੂੰ ਪ੍ਰਵਾਨ ਕਰ ਲਿਆ ਜਾਵੇ ਤੇ ਫਿਰ ਉਹ ਸਾਰੇ ਕਾਸੇ ਨੂੰ ਰੱਦ ਕਰ ਲਿਆ ਜਾਵੇ। ਪਹਿਲਾਂ ਧਰਮ ਹੀ ਧਰਮ ਹੈ, ਫਿਰ ਕਹਿਣਾ ਨਹੀਂ ਜੀ ਤਰਕ ਹੀ ਤਰਕ ਹੈ। ਇਹ ਕਿਹੜੀ ਖੇਡ ਹੋਈ? ਸੋ ਜਦੋਂ ਇਸ ਤਰੀਕੇ ਨਾਲ ਸਿੱਖ ਭਾਈਚਾਰੇ ਉੱਤੇ ਇੱਕ ਅਟੈਕ ਦਾ ਸਿਸਟਮ ਬਣਿਆ ਪਿਆ ਹੋਵੇ, ਉਸ ਟਾਈਮ ਚੁੱਪ ਰਹਿਣਾ ਮੁਸ਼ਕਲ ਆ। ਸਪਸ਼ਟ ਤੌਰ ਦੇ ਉੱਤੇ, ਐਲਾਨੀਆ ਤੌਰ ਦੇ ਉੱਤੇ ਕੌਮ ਨੂੰ ਇਹ ਫੈਸਲਾ ਕਰਨਾ ਪਊਗਾ ਕਿ ਸਾਨੂੰ ਤਰਕ ਚਾਹੀਦਾ, ਪਰ ਉਹ ਤਰਕ ਕਾਮਰੇਡੀ ਨਜ਼ਰੀਏ ਵਾਲਾ ਨਾ ਹੋਵੇ। ਇੱਕ ਕਿਤਾਬ ਆਈ ਸੀ ਪਿੱਛੇ ਜੇ, ਕਿੰਤੂ ਪ੍ਰੰਤੂ, ਕਿਤਾਬ ਦਾ ਸਰਲੇਖ ਸੀ ਕਿੰਤੂ ਪ੍ਰੰਤੂ, ਸ਼ਾਇਦ ਉਹ ਬੰਦਾ ਚੜਾਈ ਕਰ ਗਿਆ, ਕਾਮਰੇਡ ਸੀਗਾ ਲਿਖਣ ਵਾਲਾ। ਉਹਨੇ ਇਹ ਕਿਤਾਬ ਲਿਖੀ ਤੇ ਬੜੀ ਵੱਡੀ ਪੱਧਰ ਦੇ ਉੱਤੇ ਡਾਕ ਰਾਹੀਂ ਸਿੱਖ ਪ੍ਰਚਾਰਕਾਂ ਨੂੰ, ਵਿਦਵਾਨਾਂ ਨੂੰ ਭੇਜੀ। ਕਿਸੇ ਨੇ ਉਹਦਾ ਅਸਰ ਨਹੀਂ ਲਿਆ, ਕਿਉਂਕਿ ਸਾਰਿਆਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਸੀ ਕਿ ਇਹ ਤਰਕਾਂ ਵਾਲੇ ਲੋਕ ਨੇ, ਇਹ ਧਾਰਮਿਕ ਬਿਰਤੀ ਤੋਂ ਅਲਰਜਕ ਲੋਕ ਨੇ, ਇਹਨਾਂ ਨੂੰ ਆਮ ਗੁਰਸਿੱਖ ਦੀ ਬਿਰਤੀ ਉੱਤੇ ਕਿੰਤੂ ਪ੍ਰੰਤੂ ਕਰਨ ਦਾ, ਤਰਕ ਕਰਨ ਦਾ ਚਾਅ ਚੜਿਆ ਹੋਇਆ। ਹੁਣ ਉਹੀ ਸਾਰਾ ਕੁਝ ਨਵੇਂ ਗੁਰਮਤ ਵਾਲੀ ਸ਼ਬਦਾਵਲੀ ਰਾਹੀਂ, ਧਾਰਮਿਕ ਸ਼ਬਦਾਵਲੀ ਰਾਹੀਂ ਸਾਡੇ ਵਿਹੜਿਆਂ 'ਚ ਲਿਆ ਕੇ ਸੁੱਟਿਆ ਜਾ ਰਿਹਾ, ਜਿਹਦਾ ਰਿਜ਼ਲਟ ਇਹ ਨਿਕਲ ਰਿਹਾ ਕਿ ਲੋਕ ਇਹ ਕਹਿੰਦੇ ਆ, ਜਿਹੜੇ ਸੁਣ ਲੈਂਦੇ ਆ ਇਹੋ ਜਿਹਾ ਪ੍ਰਚਾਰ, ਕਿ ਤੂੰ ਦੇਖਿਆ ਜੇ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਚੱਲਦੀ ਆ ਤਾਂ ਉਲਟਾ ਕੇ ਪੁੱਛਦਾ ਵੀ ਤੂੰ ਦੇਖਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਉਹਦੇ ਬੇਟੇ ਦਾ ਕਾਲਜਾ ਕੱਢ ਕੇ ਪਾਇਆ ਗਿਆ ਸੀ। ਇਹ ਕਿਹੋ ਜਿਹੇ ਸਿੱਖ ਬਣਾਏ ਜਾ ਰਹੇ ਨੇ? ਭਵਿੱਖ ਦਾ ਸਿੱਖ ਕਿਹੋ ਜਿਹਾ ਹੋਵੇਗਾ? ਇਹੋ ਜਿਹਾ ਹੋਵੇਗਾ ਜਿਹੜਾ ਸਿੱਖੀ ਦੇ ਹਰ ਅੰਗ ਉੱਤੇ ਸੱਟ ਮਾਰਨੀ ਬਹੁਤ ਵੱਡੀ ਸੇਵਾ ਸਮਝੇਗਾ। ਤੇ ਇਸ ਸਾਰੇ ਕਾਸੇ ਨੇ ਸੰਪਰਦਾਈ ਅਤੇ ਸੰਪਰਦਾਈਆਂ ਦੇ ਵਿਰੋਧੀਆਂ ਦੇ ਵਿਚਾਲੇ ਇਹ ਜਿਹੜੀ ਜੰਗ ਛਿੜੀ ਆ, ਇਸ ਜੰਗ ਨੇ ਇੱਕ ਬਹੁਤ ਵੱਡਾ ਨੁਕਸਾਨ ਸਾਡੀ ਕੌਮ ਦਾ ਕਰਨਾ ਸ਼ੁਰੂ ਕਰ ਦਿੱਤਾ। ਅਸੀਂ ਆਪਦੀ ਹੋਂਦ ਹਸਤੀ ਦੀ ਲੜਾਈ ਲੜਨੀ ਸੀ, ਅਸੀਂ ਖਾਲਿਸਤਾਨ ਲਈ ਲੜਨਾ ਸੀ। ਅੱਜ ਸਿੱਖ ਮਨ ਦਾ, ਸਿੱਖ ਸਮਾਜ ਦਾ ਜਿਹੜਾ ਚਰਚਾ ਵਾਲਾ ਖੇਤਰ ਆ, ਜਿੱਥੇ ਚਰਚਾ ਹੋਣੀ ਹੁੰਦੀ ਹੈ, ਚਾਹੇ ਮਨ ਦੀ ਚਰਚਾ, ਮਨ ਦੇ ਵਿੱਚ ਲਾ ਲਈਏ ਵੀ ਆਪਣੇ ਮਨ ਦੇ ਵਿੱਚ ਕਿੰਨੀ ਸਪੇਸ ਆ ਦਿਲ ਦਿਮਾਗ 'ਚ, ਚਾਹੇ ਉਹ ਸਮਾਜ ਦੇ ਵਿੱਚ ਲਾ ਲਈਏ, ਸਭ ਤੋਂ ਵੱਧ ਸਪੇਸ ਇਸ ਟਾਈਮ ਸਾਨੂੰ ਚਾਹੀਦੀ ਸੀ ਖਾੜਕੂ ਲਹਿਰ ਜਾਣ ਤੋਂ ਬਾਅਦ, ਕਿ ਖਾਲਿਸਤਾਨ ਕਿਵੇਂ ਲੈਣਾ ਹੈ, ਉਸ ਖਾਲਿਸਤਾਨ ਦੇ ਵਿੱਚ ਕਿਵੇਂ ਗੁਰਮਤ ਅਨਸਾਰੀ ਮਾਡਲ ਜਿਹੜਾ ਹੈ, ਉਹ ਸਿਸਟਮ ਜਿਹੜਾ ਹੈ ਕਿਵੇਂ ਲਾਗੂ ਕਰਨਾ ਹੈ, ਕਿਵੇਂ ਦੁਨੀਆ ਭਰ ਦੇ ਲੋਕਾਂ ਨੂੰ ਖਾਲਿਸਤਾਨ ਦੇ ਸਮਰਥਕ ਬਣਾਉਣਾ ਹੈ, ਕਿਵੇਂ ਅਸੀਂ ਦੁਨੀਆ ਭਰ ਦੇ ਵਿੱਚ ਹਰ ਇੱਕ ਮਨੁੱਖ ਨੂੰ ਇਹ ਯਕੀਨ ਕਰਾਉਣਾ ਹੈ ਕਿ ਸਭ ਤੋਂ ਵਧੀਆ ਸਿਸਟਮ, ਸਭ ਤੋਂ ਵਧੀਆ ਪ੍ਰਬੰਧ ਤੇ ਸਭ ਤੋਂ ਵਧੀਆ ਮਨੁੱਖ ਦੀ ਸਿਰਜਣਾ ਸਿੱਖ ਕਰ ਸਕਦੇ ਆ। ਪਰ ਇਹਨਾਂ ਦਿਨਾਂ ਦੇ ਵਿੱਚ ਜਦੋਂ ਅਸੀਂ ਖਾਲਿਸਤਾਨ ਦੇ ਲਈ ਚਰਚਾਵਾਂ 'ਚ ਉਲਝੇ ਹੋਣਾ ਚਾਹੀਦਾ ਸੀ, ਉਦੋਂ ਸਾਨੂੰ ਉਲਝਾਇਆ ਜਾ ਰਿਹਾ ਉਹਨਾਂ ਬੇਕਾਰ ਤੇ ਉਲਝਾਏ ਹੋਏ ਮੁੱਦਿਆਂ ਤੇ, ਜਿਹੜੇ ਸਟੇਟ ਸਿਸਟਮ ਚਾਹੁੰਦਾ। ਭਾਰਤੀ ਹਕੂਮਤੀ ਮਸ਼ੀਨਰੀ ਬੜੀ ਖੁਸ਼ ਹੋਊਗੀ ਅੱਜ ਉਹਨਾਂ ਲੋਕਾਂ ਤੇ ਜਿਹੜੇ ਸਾਨੂੰ ਇੱਥੇ ਕ ਫਸਾਈ ਬੈਠੇ ਆ ਕਿ ਐ ਨਹੀਂ ਕਰਨਾ, ਉਹ ਨਹੀਂ ਕਰਨਾ, ਆਹ ਨਹੀਂ ਕਹਿਣਾ, ਉਹ ਨਹੀਂ ਕਹਿਣਾ। ਤੇ ਈਗੋ ਇੰਨੀ ਜ਼ਿਆਦਾ, ਹੰਕਾਰ ਇੰਨਾ ਜ਼ਿਆਦਾ, ਸਾਹਮਣੇ ਬੈਠੇ ਬੰਦਿਆਂ ਦੀ ਗਿਣਤੀ ਕੋਈ ਅਰਥ ਨਹੀਂ ਰੱਖਦੀ ਹੁੰਦੀ। ਇੱਥੇ ਤਾਂ 5 ਤੀਰ ਲੈ ਕੇ ਤੁਰਿਆ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਸ਼ਹਿਨਸ਼ਾਹੀਆਂ ਉਲਟਾ ਦਿੰਦਾ, ਤੇ ਗਿਣਤੀ ਮਿਣਤੀ ਕੋਈ ਅਰਥ ਨਹੀਂ ਰੱਖਦੀ। ਪੂਰੀ ਜ਼ਾਲਮ ਤੇ ਬੁੱਚੜ ਹਕੂਮਤ ਸੀ। ਬਾਬਾ ਗਰਜਾ ਸਿੰਘ ਤੇ ਬੋਤਾ ਸਿੰਘ ਦੋ ਹੀ ਸੀ, ਅੜ ਗਏ ਗੁਰੂ ਦੇ ਓਟ ਆਸਰੇ। ਤੇ ਅੱਜ ਕੱਲ ਦੀਆਂ ਗੱਲਾਂ ਨੇ। ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਦਿਲਾਵਰ ਸਿੰਘ, ਭਾਈ ਬੇਅੰਤ ਸਿੰਘ, ਸਤਵੰਤ ਸਿੰਘ, ਕੇਰ ਸਿੰਘ, ਇਹ ਕੌਣ ਨੇ?
ਤੇ ਜੋ ਇਹਨਾਂ ਨੇ ਐਕਸ਼ਨ ਕੀਤੇ ਇਹ ਚਮਤਕਾਰ ਨੇ। ਇਹ ਉਹ ਚਮਤਕਾਰ ਨੇ ਜਿਹੜੇ ਗੁਰੂ ਦੇ ਓਟ ਆਸਰੇ ਕੀਤੇ ਗਏ ਨੇ। 1947 ਤੋਂ ਬਾਅਦ ਜਿੰਨੇ ਖਤਰਨਾਕ, ਜਿੰਨੇ ਮਾੜੇ, ਜਿੰਨੇ ਭਿਆਨਕ ਤੇ ਜਿੰਨੇ ਨੀਚ ਬਿਰਤੀ ਦੇ ਅਟੈਕ ਸਿੱਖੀ ਉੱਤੇ ਹੋਏ ਨੇ, ਸਿੱਖਾਂ ਉੱਤੇ ਹੋਏ ਨੇ, ਕੋਈ ਹੋਰ ਕੌਮ ਹੁੰਦੀ ਬਾਹੀ ਬੀਜੀ ਨਹੀਂ ਸੀ ਥਿਆਉਣੀ। ਕਹਿੰਦੇ ਆ ਚਮਤਕਾਰ ਕੀ ਹੁੰਦਾ। ਮੈਂ ਕਹਿੰਦਾ ਹੁੰਦਾ ਆਹੀ ਚਮਤਕਾਰ ਆ ਕਿ ਅਸੀਂ ਅੱਜ ਵੀ ਡਟੇ ਹੋਏ ਆ, ਅੱਜ ਵੀ ਬਚੇ ਹੋਏ ਆ ਤੇ ਕਦੇ ਮਰਦੇ ਨਹੀਂ, ਕਦੇ ਮੁੱਕਦੇ ਨਹੀਂ। ਪਰ ਜੇਕਰ ਸਾਡੇ ਫਲਸਫੇ ਨੂੰ, ਸਾਡੀ ਆਸਥਾ ਨੂੰ, ਸਾਡੇ ਭਰੋਸੇ ਨੂੰ, ਸਾਡੇ ਇਸ਼ਟ ਨੂੰ, ਸਾਡੇ ਸਿਦਕ ਨੂੰ ਇਹ ਸਾਡੇ ਮਨਾਂ ਵਿੱਚੋਂ ਕੱਢ ਦਿੱਤਾ ਜਾਵੇ, ਫਿਰ ਅਸੀਂ ਜ਼ਰੂਰ ਮਾਰੇ ਜਾਵਾਂਗੇ। ਤੇ ਅੱਜ ਦੇ ਪ੍ਰਚਾਰਕ ਇਹੀ ਕੰਮ ਕਰਨ ਲੱਗੇ ਹੋਏ ਨੇ। ਸ਼ਰਧਾਹੀਣ ਕਰਮਕਾਂਡੀ ਜਿਹੜੇ ਲੋਕ ਸਿੱਖਾਂ ਨੂੰ ਇਹੋ ਜਿਹਾ ਬਣਾ ਰਹੇ ਨੇ ਵੀ ਕਰਮਕਾਂਡੀ ਬਣ ਜਾਓ ਜੀ, ਉਹ ਵੀ ਗਲਤ ਨੇ। ਤੇ ਜਿਹੜੇ ਤਰਕ ਕਰਨ ਲੱਗੇ ਹੋਏ ਨੇ ਉਹ ਵੀ ਗਲਤ ਨੇ। ਸਿੱਖੀ ਦਾ ਰਾਹ ਦੋਨਾਂ ਦੇ ਵਿਚਾਲਦੀ ਹੈ। ਸਾਨੂੰ ਤਰਕ ਦੀ ਵੀ ਲੋੜ ਹੈ ਤੇ ਸਾਨੂੰ ਧਰਮ ਦੀ ਵੀ ਲੋੜ ਹੈ। ਸਾਨੂੰ ਆਸਥਾ, ਭਰੋਸੇ, ਵਿਸ਼ਵਾਸ ਦੀ ਵੀ ਲੋੜ ਹੈ। ਜਦੋਂ ਬਾਬਾ ਜੀ ਤੁਰੇ ਹੋਣੇ ਆ, ਉਹ ਤੀਰ ਸੀ ਹੱਥ 'ਚ, ਪਰ ਤੀਰਾਂ ਦੇ ਨਾਲ ਥਾਪੜਾ ਵੀ ਸੀ। ਜਿਹੜਾ ਜੰਗ ਲੜਨਾ ਉਹ ਇਕੱਲੇ ਮੂੰਹ ਚੋਂ ਨਿਕਲੇ ਹੋਏ ਬਚਨਾਂ ਨਾਲ ਤਾਂ ਨਹੀਂ ਹੋਣਾ। ਉੱਥੇ ਡਾਂਗ, ਸੋਟਾ, ਤਲਵਾਰ, ਹਥਿਆਰ, ਸ਼ਸਤਰ ਚਾਹੀਦੇ ਆ। ਤੇ ਅੱਜ ਕਿਉਂਕਿ ਵਾਕ ਦੇ ਉੱਤੇ, ਹੁਕਮ ਦੇ ਉੱਤੇ, ਫਰਮਾਨ ਦੇ ਉੱਤੇ, ਗੁਰੂ ਸਾਹਿਬ ਦੇ ਬਚਨ ਦੇ ਉੱਤੇ ਭਰੋਸਾ ਨਹੀਂ, ਇਸ ਕਰਕੇ ਹਥਿਆਰ ਜਿਹੜਾ ਹੈ ਉਹਦੀ ਨਿਖੇਧੀ ਕਰਕੇ ਡੰਗ ਸਾਰਿਆ ਜਾ ਰਿਹਾ ਵੀ ਹਥਿਆਰ ਬੜੇ ਮਾੜੇ ਹੁੰਦੇ, ਹਥਿਆਰਾਂ ਤੋਂ ਬਚਿਓ। ਇੱਕ ਪਾਸੇ RSS ਵਰਗੀ ਸੰਸਥਾ ਹੈ, ਹਿੰਦੂ ਕੱਟੜਪੰਥੀ ਆ, ਉਹ ਪਿਸਤੌਲ ਲਹਿਰਾ ਕੇ ਦਿਖਾ ਰਹੇ ਨੇ ਕਿ ਵੱਧ ਤੋਂ ਵੱਧ ਮੋਬਾਈਲ ਨਾ ਖਰੀਦੋ, ਕਹਿੰਦੇ ਮੋਟਰਸਾਈਕਲਾਂ ਖਰੀਦੋ, ਵੱਧ ਤੋਂ ਵੱਧ ਹਥਿਆਰ ਰੱਖੋ। ਤੇ ਦੂਜੇ ਪਾਸੇ ਸਾਡੇ ਪ੍ਰਚਾਰਕਾਂ ਦਾ ਸਾਰਾ ਜ਼ੋਰ ਲੱਗਿਆ ਵੀ ਕਿਸੇ ਸਿੱਖ ਕੋਲੇ ਕਿਰਪਾਨ ਨਾ ਰਹੇ ਜੀ। ਇਹ ਕਿਹੋ ਜਿਹਾ ਮਾਹੌਲ ਬਣਦਾ ਜਾ ਰਿਹਾ। ਇੱਕ ਪਾਸੇ ਹਿੰਦੂ ਕੱਟੜਪੰਥੀ ਵੱਧ ਤੋਂ ਵੱਧ ਹਥਿਆਰ ਇਕੱਠੇ ਕਰਨ ਦਾ ਹੋਕਾ ਦੇ ਰਹੇ ਆ, ਦੂਜੇ ਪਾਸੇ ਸਾਡੇ ਮਹਾਪੁਰਸ਼ ਕਹਾਉਣ ਵਾਲੇ, ਭਾਈ ਸਾਹਿਬ ਕਹਾਉਣ ਵਾਲੇ, ਵੱਡੇ ਵੱਡੇ ਲੋਕ ਕਹਾਉਣ ਵਾਲੇ, ਸਾਡੀ ਧਾਰਮਿਕ ਅਤੇ ਸਿਆਸੀ ਅਗਵਾਈ ਕਰਨ ਦੇ ਇੱਛੁਕ, ਉਹ ਕਹਿੰਦੇ ਜੀ ਹਥਿਆਰ ਰੱਖਿਓ ਨਾ। ਕਿਹਾ ਕਿਉਂ ਜਾ ਰਿਹਾ? ਕਿਉਂਕਿ ਸੰਤ ਭਿੰਡਰਾਂ ਵਾਲੇ ਬੜੇ ਚਾਹੁੰਦੇ ਆ। ਸੰਤ ਭਿੰਡਰਾਂ ਵਾਲਿਆਂ ਨੇ ਜੇ ਖਾਲਿਸਤਾਨ ਦੀ ਗੱਲ ਕੀਤੀ ਆ ਤਾਂ ਆਪਾਂ ਖਾਲਿਸਤਾਨ ਦਾ ਵਿਰੋਧ ਕਰਾਂਗੇ। ਜੇ ਸੰਤ ਭਿੰਡਰਾਂ ਵਾਲਿਆਂ ਨੇ ਅਕਾਲ ਤਖਤ ਸਾਹਿਬ, ਦਰਬਾਰ ਸਾਹਿਬ ਬਹਿ ਕੇ ਜੰਗ ਲੜਨ ਦੀ ਗੱਲ ਕੀਤੀ ਆ ਤਾਂ ਦਰਬਾਰ ਸਾਹਿਬ 'ਚ ਜਾਣਾ ਨਹੀਂ, ਅਕਾਲ ਤਖਤ ਸਾਹਿਬ ਤੇ ਪੇਸ਼ ਨਹੀਂ ਹੋਣਾ। ਜੇ ਸੰਤ ਭਿੰਡਰਾਂ ਵਾਲਿਆਂ ਨੇ ਅਕਾਲ ਤਖਤ ਸਾਹਿਬ ਤੇ ਸ਼ਹਾਦਤ ਦਿੱਤੀ ਆ ਤੇ ਕਿਹਾ ਕਿ ਵੱਧ ਤੋਂ ਵੱਧ ਸਿੱਖੋ, ਹਥਿਆਰ ਰੱਖੋ, ਤਾਂ ਇਹ ਹੋਕਾ ਦੇਣਾ ਕਿ ਹਥਿਆਰ ਰੱਖਣੇ ਨਹੀਂ ਚਾਹੀਦੇ। ਸੰਤ ਭਿੰਡਰਾਂ ਵਾਲੇ ਬੜੇ ਚੁੱਭਦੇ ਆ। ਸੋ ਜਿਹੜਾ ਅੱਜ ਦਾ ਇਹ ਸਮਾਂ, ਇਹਦੇ ਵਿੱਚ ਸਾਨੂੰ ਇਹਨਾਂ ਕੱਚੇ ਪਿੱਲਿਆਂ, ਇਹਨਾਂ ਊਲ ਜਲੂਲ ਮਸਲਿਆਂ, ਇਹਨਾਂ ਗੱਲਾਂ ਬਾਤਾਂ ਤੋਂ ਪਰਾਂ ਰਹਿਣ ਦੀ ਲੋੜ ਸੀ। ਮੈਂ ਬੜੀ ਕੋਸ਼ਿਸ਼ ਕੀਤੀ ਹੈ ਪਿਛਲੇ ਸਮੇਂ 'ਚ, ਬਾਰ-ਬਾਰ ਸੰਗਤ ਗਵਾਹ ਆ, ਮੈਂ ਬਾਰ-ਬਾਰ ਕਹਿੰਦਾ ਰਿਹਾ ਕਿ ਵਿਵਾਦਤ ਮਸਲੇ ਨਹੀਂ ਛੇੜਨੇ ਚਾਹੀਦੇ। ਮੈਂ ਬਾਰ-ਬਾਰ ਕਿਹਾ ਕਿ ਉਹਨਾਂ ਪਰਸਨੈਲਿਟੀਆਂ ਨੂੰ ਜਿਨ੍ਹਾਂ ਨੇ ਇਹ ਇਹੋ ਜਿਹੀ ਕਰ ਲਿਆ ਕਿ ਸਿੱਖਾਂ ਨੂੰ ਲੜਾ ਕੇ ਮਰਵਾਉਣਾ, ਉਹਨਾਂ ਨੂੰ ਨਾ ਕਿਸੇ ਚਰਚਾ 'ਚ ਲਿਆਂਦਾ ਜਾਵੇ। ਪਰ ਹਟਦੇ ਹੀ ਨਹੀਂ ਹੈਗੇ। ਇੱਕ ਮਿੱਥ ਕੇ ਚੱਲੇ ਹੋਏ ਨੇ ਕਿ ਸਿੱਖਾਂ ਦੇ ਆਪਸ ਵਿੱਚ ਹੀ ਜੁੰਡੇ ਪਟਾਉਣੇ ਹੀ ਪਟਾਉਣੇ ਆ, ਸਿੱਖਾਂ ਨੂੰ ਕਲੇਸ਼ ਵਿੱਚ ਪਾਉਣਾ ਹੀ ਪਾਉਣਾ। ਕੀ ਕਰੋਗੇ ਇੱਥੇ? ਭਾਈ ਮਾਧੋ ਦਾਸ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਵੰਡ ਤੋਂ ਪਹਿਲਾਂ ਭਾਈ ਮਾਧੋ ਦਾਸ ਹੁੰਦਾ ਸੀ। ਉਦੋਂ ਵੀ ਕਰਾਮਾਤਾਂ ਉਹਦੇ ਕੋਲੇ ਬਥੇਰੀਆਂ ਸੀ, ਕਹਿੰਦੇ ਰਿੱਧੀਆਂ ਸਿੱਧੀਆਂ ਸੀ, ਕਹਿੰਦੇ ਬੜਾ ਕੁਝ ਜਾਣਦਾ ਸੀ। ਪਰ ਜਦੋਂ ਉਹ ਤੁਰਿਆ, ਜਦੋਂ ਉਹ ਸਰਹੰਦ ਫਤਿਹ ਕਰਨ ਵਾਲੇ ਮਿਸ਼ਨ ਨੂੰ ਤੁਰਿਆ,
ਉਦੋਂ ਉਹਨੂੰ ਉਹਨਾਂ ਕਰਾਮਾਤਾਂ ਨਾਲੋਂ, ਉਹਨਾਂ ਤੀਰਾਂ ਉੱਤੇ ਤੇ ਤੀਰਾਂ ਨਾਲੋਂ ਵੱਧ ਉਹਨੂੰ ਗੁਰੂ ਸਾਹਿਬ ਦੇ ਥਾਪੜੇ ਉੱਤੇ ਭਰੋਸਾ ਸੀ। ਜਿਹੜੇ ਤੀਰ ਨੇ, ਹਥਿਆਰ ਨੇ, ਇਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜਣ ਵਾਲਾ ਕਲਗੀਧਰ ਸ਼ਹਿਨਸ਼ਾਹ ਪੀਰ ਮੰਨਦਾ ਰਿਹਾ, ਯਹ ਹੈ ਹਮਾਰੇ ਪੀਰ। ਤੇ ਅੱਜ ਹਰ ਹੀਲਾ ਵਰਤ ਕੇ ਪੂਰਾ ਜ਼ੋਰ ਲਾਇਆ ਪਿਆ ਕਿ ਸਿੱਖਾਂ ਦੇ ਮਨਾਂ ਵਿੱਚੋਂ ਦਸ਼ਮੇਸ਼ ਪਾਤਸ਼ਾਹ ਦੇ ਬਖਸ਼ੇ ਹੋਏ ਸਾਰੇ ਦੇ ਸਾਰੇ ਜਿਹੜੇ ਹੁਕਮ ਨੇ ਉਹਨਾਂ ਨੂੰ ਡਿਲੀਟ ਕਰਨਾ, ਤੇ ਜਿਹੜੇ ਜਿਹਨੇ ਵੀ ਉਹਨਾਂ ਹੁਕਮਾਂ ਦੀ ਗੱਲ ਕੀਤੀ ਆ ਜਾਂ ਕਰਨੀ ਆ ਉਹਨਾਂ ਨੂੰ ਵੀ ਟਾਰਗੇਟ ਕਰਨਾ। ਸੰਤ ਭਿੰਡਰਾਂ ਵਾਲਿਆਂ ਨੇ ਇਹ ਗੱਲ ਕੀਤੀ ਆ, ਇਸ ਕਰਕੇ ਕਹੋ ਕਿ ਉਹ ਜੀ ਵੇਲਾ ਹੋਰ ਸੀ, ਉਹ ਜੀ ਹਥਿਆਰ ਗਲਤ ਹੋ ਗਏ। ਹੱਦ ਹੋ ਗਈ। ਜੇ ਇੰਨੇ ਹੀ ਮਾੜੇ ਨੇ, ਇੰਨੇ ਹੀ ਗਲਤ ਨੇ, ਫਿਰ ਗੁਰੂ ਸਾਹਿਬਾਨ ਤੋਂ ਲੈ ਕੇ ਹੁਣ ਤੱਕ ਸਿੱਖ ਝੱਕ ਮਾਰਦੇ ਰਹੇ ਨੇ, ਹੁਣ ਹਥਿਆਰ ਮਾੜੇ ਹੋ ਗਏ। ਜਿਹੜਾ ਕਹਿੰਦੇ ਆ ਬਈ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕੁਛ ਖਾਏ, ਉਹ ਫਿਰ ਜਿਹੜਾ ਇਸ ਗੁਰਬਾਖ ਨੂੰ, ਇਸ ਗੱਲ ਨੂੰ ਨੇਪਰੇ ਚਾੜਨਾ, ਜੇ ਜੀਵੇ ਪਤ ਲੱਥੀ ਜਾਏ, ਜੇ ਫਿਰ ਪੱਤ ਬਚਾਉਣ ਲਈ ਲੜਨਾ, ਉਹ ਬਾਜੇ ਢੋਲਕੀਆਂ ਸਿਰ 'ਚ ਮਾਰਨੇ ਚੱਕ ਕੇ। ਉੱਥੇ ਕਿਸੇ ਚੀਜ਼ ਦੀ ਲੋੜ ਪੈਣੀ ਹੈ, ਉਹ ਲੋੜ ਸ਼ਸਤਰ ਆ। ਉਹ ਅਸੀਂ ਨਹੀਂ ਚੱਕਦੇ ਜਾਂ ਮੈਂ ਨਹੀਂ ਚੱਕਦਾ, ਤਾਂ ਜਿਹੜੇ ਚੱਕਦੇ ਨੇ ਉਹਨਾਂ ਲਈ ਕੰਡੇ ਬਣਾ ਬੀਜਾਂ ਮੈਂ। ਜਿਹਨੇ ਉਹ ਕੰਮ ਕਰਨਾ ਉਹਨੂੰ ਮੇਰੀ ਕਿਸੇ ਪ੍ਰਵਾਨਗੀ ਦੀ ਲੋੜ ਨਹੀਂ, ਮੇਰੀ ਕਿਸੇ ਰਾਏ ਦੀ ਲੋੜ ਨਹੀਂ। ਉਹ ਗੁਰੂ ਸਾਹਿਬ ਨੂੰ ਪ੍ਰਣਾਏ ਹੋਏ ਗੁਰੂ ਦੇ ਸਿੱਖ, ਉਹਨਾਂ ਦੇ ਖਿਲਾਫ ਮਾਹੌਲ ਬਣਾਉਣ ਤੋਂ ਤਾਂ ਬਚਾਂ ਮੈਂ। ਪਰ ਤਰਕ ਤੇ ਤਰਕ, ਜੇ ਇਹ ਬਿਰਤੀ ਨਾ ਰੋਕੀ ਗਈ, ਨਾ ਸੰਭਲੇ ਗਏ, ਹੋਰ ਜ਼ਿਆਦਾ ਨੁਕਸਾਨ ਕਰਨਗੇ ਲੋਕ। ਬੜੇ ਵਧੀਆ ਲੱਗਦੇ ਰਹੇ ਆ ਸਾਨੂੰ, ਬੜੀਆਂ ਚੰਗੀਆਂ ਕੱਲੀਆਂ ਲੱਗਦੀਆਂ ਸੀ। ਅਸੀਂ ਚਾਹੁੰਦੇ ਹਾਂ ਕਿ ਸਿੱਖੀ 'ਚ ਕਰਮਕਾਂਡ ਨਾ ਹੋਵੇ, ਅਸੀਂ ਵੀ ਚਾਹੁੰਦੇ ਹਾਂ ਸਿੱਖੀ 'ਚ ਬ੍ਰਾਹਮਣਵਾਦ ਨਾ ਹੋਵੇ। ਅਸੀਂ ਵੀ ਨਹੀਂ ਚਾਹੁੰਦੇ ਹੈਗੇ ਕਿ ਅੰਧ ਵਿਸ਼ਵਾਸੀ ਕਰਮਕਾਂਡੀ ਲੋਕ ਬਣ ਜਾਣ। ਪਰ ਇਹ ਵੀ ਨਹੀਂ ਹੋ ਸਕਦਾ ਕਿ ਸਿੱਖੀ ਦੀ ਅਸੀਂ ਜੀ ਵਿੱਚ ਜਿਹੜਾ ਮਲੀਨਤਾ ਆਈ ਹੋਈ ਆ, ਬ੍ਰਾਹਮਣਵਾਦ ਆਇਆ ਹੋਇਆ, ਅਸੀਂ ਜੀ ਇਹਨੂੰ ਦੂਰ ਕਰਦੇ ਹਾਂ ਤੇ ਗੱਲ ਲੈ ਜਾਓ ਇੱਥੇ ਤੱਕ ਕਰਕੇ ਭਿੰਡਰਾਂ ਵਾਲੇ ਸੰਤ ਗਲਤ ਨੇ, ਖਾਲਿਸਤਾਨ ਗਲਤ ਆ, ਸ਼ਾਸਤਰ ਚੱਕਣੇ ਗਲਤ ਆ। ਹਰ ਉਹ ਚੀਜ਼ ਜਿਹੜੀ 1978 ਤੋਂ ਚੱਲੇ ਹੋਏ ਸੰਘਰਸ਼ ਨਾਲ ਜੁੜਦੀ ਆ, ਉਹਦੇ ਸਾਹਮਣੇ ਸਵਾਲੀਆ ਨਿਸ਼ਾਨ ਲਾ ਕੇ ਦਿੱਲੀ ਦਰਬਾਰ ਨੂੰ ਜਾਂ ਨਾਗਪੁਰ ਨੂੰ ਤਾਂ ਖੁਸ਼ੀਆਂ ਹੋ ਸਕਦੀਆਂ, ਪਰ ਗੁਰੂ ਦੇ ਸਿੱਖ ਨੂੰ ਖੁਸ਼ੀ ਨਹੀਂ ਹੋ ਸਕਦੀ। ਹਰ ਇੱਕ ਸੰਤ ਭਿੰਡਰਾਂ ਵਾਲਿਆਂ ਨੂੰ ਪਿਆਰ ਕਰਨ ਵਾਲਾ ਟਕਸਾਲੀ ਨਹੀਂ, ਹਰ ਇੱਕ ਸੰਤ ਭਿੰਡਰਾਂ ਵਾਲਿਆਂ ਲਈ ਜਾਨ ਵਾਰਨ ਦਾ ਜਜ਼ਬਾ ਰੱਖਣ ਵਾਲਾ ਟਕਸਾਲੀ ਨਹੀਂ ਹੈ। ਆ ਦਲ ਖਾਲਸਾ ਵਾਲੇ ਆ, ਜਹਾਜ਼ ਅਗਵਾ ਕਰਕੇ ਲੈ ਗਏ, ਉਹ ਕਿਹੜਾ ਦਲ ਖਾਲਸਾ ਵਾਲੇ ਟਕਸਾਲ ਦੇ ਸਿੰਘ ਸੀਗੇ ਜੀ? ਜਿਹੜੇ ਆ ਫੈਡਰੇਸ਼ਨ ਵਾਲੇ ਸਿੰਘ ਸੀ, ਜਿਹੜੇ ਖਾੜਕੂ ਜਥੇਬੰਦੀਆਂ ਦੇ ਵਿੱਚ ਸ਼ਹਾਦਤਾਂ ਪਾਉਂਦੇ ਰਹੇ, ਜਿਹੜੇ ਥਾਣੇ ਕਚਹਿਰੀਆਂ ਦੇ ਵਿੱਚ, ਉਹ ਸਾਰੇ ਟਕਸਾਲੀ ਸੀ ਕਿਤੇ? ਇੱਥੇ ਗੱਲ ਹੀ ਹੋਰ ਫੜੀ ਹੋਈ ਆ। ਜਿਹੜਾ ਵੀ ਬੰਦਾ, ਜਿਹੜਾ ਵੀ ਗੁਰਸਿੱਖ ਸੰਤ ਭਿੰਡਰਾਂ ਵਾਲਿਆਂ ਦੀ, ਉਹਨਾਂ ਦੀ ਵਿਚਾਰਧਾਰਾ ਦੀ ਇੱਜ਼ਤ ਕਰਦਾ, ਕਦਰ ਕਰਦਾ, ਉਹਨੂੰ ਠਾਹ ਦੇਣੇ ਠੋਕ ਦਿੰਦੇ ਆ ਜੀ ਇਹ ਟਕਸਾਲੀ ਆ, ਤੇ ਗਾਲਾਂ ਕੱਢ ਕੇ ਉਹਨੂੰ ਚੁੱਪ ਕਰਾਉਣ ਜਾਂਦੇ ਆ। ਅਸੀਂ ਹਰ ਉਸ ਸ਼ਖਸ ਦਾ ਸਤਿਕਾਰ ਕਰਾਉਣਾ ਚਾਹੁੰਦੇ ਆ ਜਿਹੜਾ ਸਿੱਖੀ ਦੀ ਚੜ੍ਹਦੀ ਕਲਾ ਲੋਚਦਾ, ਪਰ ਸਿੱਖੀ ਦੀ ਚੜ੍ਹਦੀ ਕਲਾ ਦਾ ਪ੍ਰਚਾਰ ਕਰਨ ਦੇ ਨਾਂ ਹੇਠ, ਸਿੱਖੀ ਵਿੱਚੋਂ ਬ੍ਰਾਹਮਣਵਾਦ ਕੱਢਣ ਦੇ ਨਾਂ ਹੇਠ ਉਹ ਸਾਰਾ ਕੁਝ ਕਰਨ ਲੱਗ ਪੈਣਾ ਜਿਹੜਾ ਸੰਤ ਭਿੰਡਰਾਂ ਵਾਲਿਆਂ ਨੂੰ, ਖਾਲਿਸਤਾਨੀ ਲਹਿਰ ਨੂੰ, ਸਿੱਖ ਕੌਮ ਦੇ ਜਜ਼ਬਾਤਾਂ ਨੂੰ ਤੇ ਸਿੱਖ ਹਿੱਤਾਂ ਨੂੰ ਟਾਰਗੇਟ ਕਰਦਾ ਹੋਵੇ, ਇਹ ਵੀ ਮਨਜ਼ੂਰ ਨਹੀਂ ਹੋ ਸਕਦਾ। ਸੋ ਆਪਦੇ ਤਰਕਾਂ ਦੇ ਘੋੜੇ ਨੂੰ ਲਗਾਮ ਦੇਵੋ। ਸਾਨੂੰ ਇਹੋ ਜਿਹੇ ਸ਼ਰਧਾਹੀਣ ਵਿਦਵਾਨ, ਇਹੋ ਜਿਹੇ ਸ਼ਰਧਾਹੀਣ ਸਿੱਖਾਂ ਦੀ ਵੀ ਲੋੜ ਨਹੀਂ ਜਿਹੜੇ ਗੁਰੂ ਸਾਹਿਬ ਤੇ ਕਿੰਤੂ ਪ੍ਰੰਤੂ ਕਰਨ ਤੱਕ ਜਾਣ, ਤੇ ਸਾਨੂੰ ਇੰਨੇ ਅੰਧ ਵਿਸ਼ਵਾਸੀ ਸ਼ਰਧਾਲੂਆਂ ਦੀ ਵੀ ਲੋੜ ਨਹੀਂ ਹੈ ਜਿਹੜੇ ਬ੍ਰਾਹਮਣਵਾਦੀ ਕਰਮਕਾਂਡ ਵਿੱਚ ਹੀ ਫਸ ਜਾਣ। ਸਿੱਖੀ ਦਾ ਰਾਹ ਦੋਨਾਂ ਦੇ ਵਿਚਾਲੜਾ ਹੈ, ਸਾਨੂੰ ਉਸ ਰਾਹ ਤੇ ਚੱਲਣ ਦਿੱਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।